ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 21 ਦਸੰਬਰ ਦਿਨ ਬੁੱਧਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਖਬਰ ਤੇ ਨਜ਼ਰ ਅੱਜ ਦੇ ਸਵੇਰ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਮਲੋਟ ਸਟੂਡੀਓ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੇ ਸਪੋਂਸਰਸ ਦਾ, ਜੋ ਕਿ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਸਿੰਘ ਧਨੋਤਾ ਯੂਬਾ ਸਿਟੀ ਤੋਂ, ਰਜਿੰਦਰ ਸਿੰਘ, ਗੁਰਪ੍ਰੀਤ ਕੌਰ ਚੌਹਾਨ ਬੇਕਰਸਫੀਲਡ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੁਸਾਇਟੀ ਬੇਕਰਸਫੀਲਡ, ਲਾਲੀ ਸਿੱਧੂ ਜੀ, ਜੱਸੀ ਗਿੱਲ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਦੇ ਉੱਤੇ। ਖਬਰਾਂ ਦਾ ਅੱਜ ਦਾ ਇਹ ਸਿਲਸਿਲਾ ਹੁਣ ਸ਼ੁਰੂ ਕਰਦੇ ਹਾਂ ਜੀ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਜੋ ਕਿ ਆ ਰਹੀ ਹੈ, ਰਾਹੁਲ ਗਾਂਧੀ ਨੇ ਆਖਰ ਖੋਲ੍ਹ ਦਿੱਤਾ ਪੱਤਾ, ਨਰਿੰਦਰ ਮੋਦੀ ਦੇ ਉੱਤੇ ਲਾਏ ਸਹਾਰਾ ਤੋਂ ਪੈਸੇ ਲੈਣ ਦੇ ਦੋਸ਼। ਕਈ ਦਿਨਾਂ ਦਾ ਪਤਾ ਜੇਬ 'ਚ ਪਾਈ ਫਿਰਦਾ ਸੀ, ਅੱਜ ਇਹਨੇ ਆਖਰ ਕੱਢ ਦਿੱਤਾ ਤੇ ਕੱਢਿਆ ਵੀ ਜਾ ਕੇ ਨਰਿੰਦਰ ਮੋਦੀ ਦੇ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਵਿੱਚ। ਉੱਥੇ ਰੈਲੀ ਇਹਨੇ ਕੀਤੀ। ਉੱਥੇ ਜਾ ਕੇ ਜੋ ਰੈਲੀ ਦੇ ਵਿੱਚ ਇਹਨੇ ਭਾਸ਼ਣ ਪੜ੍ਹਿਆ, ਉਹਦੇ ਵਿੱਚ ਬਾਕੀ ਸਿਆਸੀ ਜੁਮਲੇਬਾਜ਼ੀ ਤੇ ਘੱਟ ਸੀਗੀ। ਇਹਨੇ ਬਹੁਤਾ ਜ਼ੋਰ ਫਿਰ ਇਹ ਜਿਹੜੇ ਕਹੇ ਸੀ, ਇਹਨੇ ਪਹਿਲੇ ਅਗਾਊ ਹੀ ਐਲਾਨੇ ਹੋਏ ਸੀ ਕਿ ਜਿਹੜੇ ਦੋਸ਼, ਉਹ ਦੋਸ਼ ਪੜ੍ਹਨ ਤੇ ਜ਼ਿਆਦਾ ਜ਼ੋਰ ਲਾਇਆ। ਇਹਨੇ ਦੋਸ਼ ਲਾਇਆ ਵਾ ਕਿ ਅਕਤੂਬਰ 2012 ਤੋਂ ਅਕਤੂਬਰ 2013 ਤੋਂ ਫਰਵਰੀ 2014 ਦੇ ਇਸ ਵਕਫੇ ਦੌਰਾਨ 6 ਮਹੀਨਿਆਂ ਦੇ ਵਿੱਚ 9 ਕਰੋੜ ਰੁਪਈਆ ਜਿਹੜਾ ਨਰਿੰਦਰ ਮੋਦੀ ਨੂੰ ਸਹਾਰਾ ਨੇ ਦਿੱਤਾ ਹੈ। ਸਹਾਰਾ ਉਹ ਕੰਪਨੀ ਹੈ ਜਿਹਨੂੰ ਬਹੁਤ ਸਹਾਰਾ ਰਿਹਾ ਪੋਲੀਟੀਸ਼ੀਅਨਸ ਦਾ, ਪਰ ਬਾਅਦ ਦੇ ਵਿੱਚ ਉਹ ਡੁੱਬ ਗਈ। ਉਹਦੇ ਫਰਾਡ ਜਿਹੜੇ ਸੀਗੇ ਬਹੁਤ ਵੱਡੇ ਪੱਧਰ ਤੇ ਬਾਹਰ ਨਿਕਲ ਕੇ ਆਏ। ਉਹ ਮੁਖੀ ਸੁਬਰੋਤੋ ਰਾਏ ਨੂੰ ਜੇਲ੍ਹ ਦੇ ਵਿੱਚ ਵੀ ਜਾਣਾ ਪਿਆ। ਅੱਜ ਕੱਲ੍ਹ ਉਹਦੀ ਪੈਰੋਲ ਹੈ ਜਿਹੜੀ ਬੜੀ ਨਾਟਕੀ ਢੰਗ ਦੇ ਨਾਲ ਵਧਾਈ ਜਾ ਰਹੀ ਹੈ। ਹਾਲਾਂਕਿ ਵਸੂਲੀ ਉਹਦੇ ਤੋਂ ਕਰਨੀ ਹੈ। ਸੁਪਰੀਮ ਕੋਰਟ ਵੀ ਵਾਰ-ਵਾਰ ਕਹਿੰਦਾ ਕਿ ਜਿੰਨਾ ਚਿਰ ਇਹ ਵਸੂਲੀ ਨਹੀਂ ਕਰਵਾਉਂਦਾ ਉਹਨਾਂ ਚਿਰ ਇਹਨੂੰ ਛੱਡਿਆ ਨਹੀਂ ਜਾਏਗਾ। ਪਰ ਹੈਰਾਨੀ ਦੀ ਗੱਲ ਹੈ ਕਿ ਉਹਦੀ ਪੈਰੋਲ ਹੈ ਜਿਹੜੀ ਵੱਧ ਜਾਂਦੀ ਹੈ। ਖੈਰ, ਇਹਨਾਂ ਦੋਸ਼ਾਂ ਤੇ ਆਈਏ ਤੇ ਇਹਨੇ ਅੱਜ ਰਾਹੁਲ ਗਾਂਧੀ ਨੇ ਜਿਹੜੇ ਦੋਸ਼ ਲਾਏ ਉਹਦੇ ਵਿੱਚ ਮੁੱਖ ਤੌਰ ਤੇ ਹੀ ਕਿਹਾ ਕਿ 6 ਮਹੀਨਿਆਂ ਦੇ ਵਿੱਚ 9 ਕਰੋੜ ਰੁਪਈਆ ਜਿਹੜਾ ਸਹਾਰਾ ਨੇ ਨਰਿੰਦਰ ਮੋਦੀ ਨੂੰ ਦਿੱਤਾ ਤੇ ਇਹਦੀਆਂ ਐਂਟਰੀਆਂ ਜਿਹੜੀਆਂ ਉਹ ਕੰਪਿਊਟਰ ਦੇ ਵਿੱਚ ਪਾਈਆਂ ਗਈਆਂ ਜੋ ਇਨਕਮ ਟੈਕਸ ਦੇ ਰਿਕਾਰਡ ਦੇ ਵਿੱਚ ਦਰਜ ਹਨ। ਉਹਨੇ ਕਿਹਾ ਕਿ ਮੇਰੇ ਕੋਲ ਇਹ ਸਾਰਾ ਕੁਛ ਹੈ, ਉਹਦੇ ਸਬੂਤ ਉਹ ਦਿੱਤਾ ਸਨ। ਦੂਜੇ ਪਾਸੇ ਜੇ ਗੱਲ ਕਰੀਏ ਤੇ ਇਹੋ ਜਿਹਾ ਇਲਜ਼ਾਮ ਅਰਵਿੰਦ ਕੇਜਰੀਵਾਲ ਵੀ ਲਾ ਚੁੱਕਾ। ਹੁਣ ਕਈ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਉਹ ਕਹਿੰਦੇ ਕਿ ਅਸੀਂ ਤੇ ਇਹਦੇ ਤੇ ਕਾਪੀਰਾਈਟ ਦੇ ਮੁਕੱਦਮਾ ਕਰ ਦੇਣਾ, ਕਿ ਸਾਡੀ ਇਹ ਸਾਰੀ ਕਾਪੀ ਕਰਕੇ ਲੈ ਗਏ ਮਸਲੇ ਦੀ। ਇਹ ਦੋਸ਼ ਤੇ ਸਾਡੇ ਅਰਵਿੰਦ ਕੇਜਰੀਵਾਲ ਨੇ ਬਹੁਤ ਪਹਿਲਾਂ ਲਾ ਦਿੱਤੇ ਆ। ਅਰਵਿੰਦ ਕੇਜਰੀਵਾਲ ਨੇ ਅਸੈਂਬਲੀ ਦਾ ਇੱਕ ਵਿਸ਼ੇਸ਼ ਇਜਲਾਸ ਬੁਲਾ ਕੇ ਇਹ ਇਲਜ਼ਾਮ ਲਾਏ ਸਨ ਜੀ। ਉਹਦੇ 'ਚ ਟਾਟਾ ਬਿਰਲਾ ਵਾਲਿਆਂ ਦਾ ਵੀ ਨਾਂ ਲਿਆ ਸੀਗਾ, ਸਹਾਰਾ ਵਾਲਿਆਂ ਦਾ ਵੀ ਨਾਂ ਲਿਆ ਸੀਗਾ। ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਅੱਜ ਮੁੱਖ ਜ਼ੋਰ ਹੈ ਜਿਹੜਾ ਉਹ ਸਹਾਰਾ ਦੇ ਜਿਹੜੇ ਲੈਣ ਦੇਣ ਹੋਏ ਉਹਨਾਂ ਤੇ ਲਾਇਆ, ਪਰ ਨਾਲ ਟਾਟਾ ਵਾਲਿਆਂ ਦਾ ਵੀ ਨਾਂ ਲਿਆ। ਸੋ ਦੋਏ ਚੀਜ਼ਾਂ ਜਿਹੜੀਆਂ ਨੇ ਕਾਮਨ ਨੇ, ਜੋ ਅਰਵਿੰਦ ਕੇਜਰੀਵਾਲ ਨੇ ਕਹੀਆਂ ਜਾਂ ਰਾਹੁਲ ਗਾਂਧੀ ਨੇ ਕਹੀਆਂ। ਪਰ ਹੁਣ ਦੇਖਣਾ ਇਹ ਹੋਏਗਾ ਕਿ ਭਾਰਤੀ ਜਨਤਾ ਪਾਰਟੀ ਕੀ ਕਰਦੀ ਹੈ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੈਸੇ ਇੱਕ ਮੋੜਵਾਂ ਜਵਾਬ ਆ ਵੀ ਗਿਆ। ਰਵੀ ਸ਼ੰਕਰ ਪ੍ਰਸਾਦ ਹੈ ਜਿਹੜਾ ਸੂਚਨਾ ਪ੍ਰਸਾਰਣ ਮੰਤਰੀ, ਉਹਨੇ ਪ੍ਰੈਸ ਕਾਨਫਰੰਸ ਕਰਕੇ ਵਾਹਵਾ ਤੱਤੀਆਂ ਠੰਡੀਆਂ ਸੁਣਾਈਆਂ। ਉਹ ਕਹਿੰਦਾ ਕਿ ਕਾਂਗਰਸ ਕੀ ਗੱਲ ਕਰਦੀ, ਕਾਂਗਰਸ ਤੇ ਆਕਾਸ਼ ਤੋਂ ਲੈ ਕੇ ਪਤਾਲ ਤੱਕ ਦਾਗੀ ਹੈ। ਆਕਾਸ਼ ਦੇ ਵਿੱਚ ਇਹਨੇ ਜਹਾਜ਼ਾਂ ਚੋਂ ਸੌਦੇ ਕੀਤੇ ਜਿਹੜੇ ਉਹਨਾਂ ਚੋਂ ਪੈਸੇ ਖਾਧੇ ਆ, ਪਤਾਲ ਦੇ ਵਿੱਚ ਜੋ ਪਣਡੁੱਬੀਆਂ ਚੋਂ ਸੌਦੇ ਕੀਤੇ ਆ ਉਹਨਾਂ ਚੋਂ ਪੈਸੇ ਖਾਧੇ ਆ। ਇਹਨਾਂ ਤੇ ਕੋਈ ਥਾਂ ਛੱਡੀ ਨਹੀਂ, ਹਰੇਕ ਥਾਂ ਤੇ ਇਹਨਾਂ ਨੇ ਸੌਦੇਬਾਜ਼ੀ ਦੇ ਵਿੱਚੋਂ ਮੁਨਾਫੇਖੋਰੀ ਕੀਤੀ ਹੈ, ਧਾਂਦਲੇਬਾਜ਼ੀ ਕੀਤੀ ਹੈ। ਦੂਜੇ ਪਾਸੇ ਇਹ ਵੀ ਰਵੀ ਸ਼ੰਕਰ ਪ੍ਰਸਾਦ ਨੇ ਕਹਿ ਦਿੱਤਾ ਕਿ ਸਾਡਾ ਪ੍ਰਧਾਨ ਮੰਤਰੀ ਹੈ ਤੇ ਜਿਹੜਾ ਉਹ ਹੈ ਗੰਗਾ, ਉਹ ਤੇ ਗੰਗਾ ਦੇ ਵਾਂਗੂ ਪਵਿੱਤਰ ਹੈ। ਸਾਡਾ ਪ੍ਰਧਾਨ ਮੰਤਰੀ ਤੇ ਗੰਗਾ ਦੇ ਵਾਂਗੂ ਪਵਿੱਤਰ ਹੈ। ਹੁਣ ਰਵੀ ਸ਼ੰਕਰ ਪ੍ਰਸਾਦ ਜਿਹੜਾ ਉਹ ਭੁੱਲ ਰਿਹਾ ਕਿ ਅੱਜ ਕੱਲ੍ਹ ਤੇ ਫਿਲਮ ਵੀ ਬਣ ਗਈ, ਰਾਮ ਤੇਰੀ ਗੰਗਾ ਮੈਲੀ ਹੋ ਗਈ, ਗੰਗਾ ਦਾ ਵੀ ਬੁਰਾ ਹਾਲ ਆ। ਖੈਰ, ਅੱਗੇ ਜਦੋਂ ਰਾਹੁਲ ਗਾਂਧੀ ਨੇ ਇੱਕ ਦੋਸ਼ ਲਾਇਆ ਸੀਗਾ
ਉਹ ਦੋਸ਼ ਇਹ ਸੀਗਾ ਕਿ ਉਹਨੇ ਇੱਕ ਬਿਆਨ ਦੇ ਵਿੱਚ ਆਖ ਦਿੱਤਾ ਕਿ RSS ਨੇ ਮਹਾਤਮਾ ਗਾਂਧੀ ਦਾ ਕਤਲ ਕਰਵਾਇਆ। ਉਸ ਮੁੱਦੇ ਨੂੰ ਲੈ ਕੇ ਸੰਘੀਆਂ ਨੇ ਉਹਦੇ ਤੇ ਮੁਕੱਦਮਾ ਕਰ ਦਿੱਤਾ ਸੀ। ਹੁਣ ਦੇਖਣਾ ਇਹ ਦਿਲਚਸਪ ਹੋਏਗਾ ਕਿ ਜਦੋਂ ਉਹਨਾਂ ਦੇ ਪ੍ਰਧਾਨ ਮੰਤਰੀ ਤੇ ਏਡਾ ਵੱਡਾ ਨਿਸ਼ਾਨਾ ਰਾਹੁਲ ਗਾਂਧੀ ਨੇ ਸਾਧਿਆ, ਕਿ ਹੁਣ ਇਹ ਅਦਾਲਤ ਦੇ ਵਿੱਚ ਜਾਂਦੇ ਆ ਇਸ ਮਾਣਹਾਨੀ ਨੂੰ ਲੈ ਕੇ, ਕਿਉਂਕਿ ਇੱਜ਼ਤ ਹੱਤਕ ਜਿਹੜੀ ਅੱਗੇ ਇਹਨਾਂ ਨੇ ਪਾਈ ਹੈ ਉੱਥੇ ਕੋਰਟ ਦੇ ਵਿੱਚ, ਉਹ ਉਸ ਤੋਂ ਵੀ ਵੱਡੀ ਹੈ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਣ ਵਾਲੇ ਦੇ ਖਿਲਾਫ ਜਾਂ ਦੋਸ਼ ਲਾਉਣ ਵਾਲੇ ਦੇ ਖਿਲਾਫ ਇਹ ਅਦਾਲਤ ਦੇ ਵਿੱਚ ਜਾਣਗੇ। ਇਹ ਸਭ ਤੋਂ ਵੱਡੀ ਤੇ ਸਭ ਤੋਂ ਦਿਲਚਸਪ ਗੱਲ ਜਿਹੜੀ ਹੈ ਉਹ ਵੇਖਣ ਵਾਲੀ ਹੋਏਗੀ। ਦੂਜੇ ਪਾਸੇ ਇਹ ਵੀ ਵੇਖਣ ਵਾਲਾ ਹੋਏਗਾ ਮਸਲਾ ਕਿ ਗੱਲ-ਗੱਲ ਤੇ ਟਵੀਟ ਕਰਨ ਵਾਲੇ, ਗੱਲ-ਗੱਲ ਤੇ ਬਿਆਨ ਦੇਣ ਵਾਲੇ, ਗੱਲ-ਗੱਲ ਤੇ ਪ੍ਰਤੀਕਿਰਿਆ ਦੇਣ ਵਾਲੇ, ਪ੍ਰਤੀਕਿਰਿਆਵਾਦੀ ਜਿਹੜੇ ਪ੍ਰਧਾਨ ਮੰਤਰੀ ਹੈ ਸਾਡੇ ਮੋਦੀ ਸਾਹਿਬ, ਕਿ ਹੁਣ ਉਹ ਅੱਗੇ ਆ ਕੇ ਇਹਨਾਂ ਦੋਸ਼ਾਂ ਦਾ ਜਵਾਬ ਦੇਣਗੇ। ਮਸਲਾ ਸੰਜੀਦਾ, ਮਸਲਾ ਗੰਭੀਰ ਹੈ। ਆਉਣ ਵਾਲੇ ਦਿਨਾਂ 'ਚ ਇਹਦੀ ਕਾਫੀ ਚਰਚਾ ਹੋਣ ਦੀ ਉਮੀਦ ਹੈ। ਜੀ। ਤੇ ਅਗਲੀ ਖਬਰ ਮਿੰਟੂ ਜੀ ਆ ਰਹੀ ਹੈ ਵੀ ਸ਼ੇਰ ਸਿੰਘ ਘੁਬਾਇਆ ਦਾ ਮੁੰਡਾ ਆਖਿਰਕਾਰ ਜਾ ਰਲਿਆ ਕਾਂਗਰਸ ਦੇ ਵਿੱਚ। ਬੜਾ ਰੋਕਿਆ ਫਿਰ, ਕਰਾਈਆਂ ਵਾਲਿਆਂ ਨਾਲ ਰੁਕਿਆ, ਰੁਕਿਆ ਜੀ ਨਹੀਂ ਰੁਕਿਆ, ਇਹਨਾਂ ਨੇ ਬੜਾ ਰੋਕਿਆ ਸੀਗਾ। ਸ਼ੇਰ ਸਿੰਘ ਘੁਬਾਇਆ ਦੇ ਕੋਲ ਗਿਆ ਖੁਦ ਮੁੱਖ ਮੰਤਰੀ, ਤੇ ਸ਼ੇਰ ਸਿੰਘ ਘੁਬਾਇਆ ਨੂੰ ਆਖਿਆ ਸ਼ੇਰ ਸਿੰਘ ਰੋਕ ਆਪਣਾ ਮੁੰਡਾ ਇੱਥੇ ਚੱਲਿਆ, ਤੇ ਸ਼ੇਰ ਸਿੰਘ ਘੁਬਾਇਆ ਨੇ ਕੋਈ ਜਵਾਬ ਦਿੱਤਾ। ਉਹਨੇ ਆਖਿਆ ਜਿੰਨਾ ਕੋ ਤੇਰੇ ਆਖੇ ਸੁਖਬੀਰ ਬਾਦਲ ਲੱਗਦਾ ਉਹਨਾਂ ਕੋ ਮੇਰੇ ਆਖੇ ਇਹ ਲੱਗਦਾ, ਮੇਰੀ ਕੋਈ ਨਹੀਂ ਸੁਣਦਾ। ਉਹਨੇ ਚਿੱਟਾ ਜਵਾਬ ਦੇ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਕੱਲ ਹੀ ਇਹ ਗੱਲ ਜਿਹੜੀ ਹੈ ਸਪਸ਼ਟ ਹੋ ਗਈ ਸੀ ਕਿ ਸ਼ੇਰ ਸਿੰਘ ਘੁਬਾਇਆ ਦਾ ਜਿਹੜਾ ਸ਼ੇਰ ਆ ਉਹ ਮੋਤੀ ਮਹਿਲ ਦੇ ਵਿੱਚ ਜਾਏਗਾ, ਤੇ ਉਹ ਗਿਆ ਵੀ ਚਲਾ। ਅੱਜ ਐਲਾਨ ਕਰ ਦਿੱਤਾ ਉਹਨੇ ਕੈਪਟਨ ਅਮਰਿੰਦਰ ਸਿੰਘ ਦੀ ਬਗਲ ਦੇ ਵਿੱਚ ਖੜ ਕੇ ਕਿ ਅੱਜ ਤੋਂ ਮੈਂ ਕਾਂਗਰਸੀ ਹਾਂ। ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਆ, ਔਰ ਮੈਂਬਰ ਪਾਰਲੀਮੈਂਟ ਬਣਾਇਆ ਵੀ ਉਹਨੂੰ ਬੜੇ ਕਹਾਂਗੇ ਕਿ ਬੜੇ ਔਖੇ ਟਾਈਮ ਦੇ ਵਿੱਚ, ਜਦੋਂ ਸ਼ੇਰ ਸਿੰਘ ਘੁਬਾਇਆ ਬੜਾ ਸਧਾਰਨ ਜਿਹਾ ਵਿਅਕਤੀ ਸੀ, ਉਹਨੂੰ ਲਿਆ ਕੇ ਇਹਨਾਂ ਨੇ 2 ਵਾਰੀ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਹੁਣ ਤੇ ਚੜਾਈਆਂ ਸ਼ੇਰ ਸਿੰਘ ਘੁਬਾਇਆ ਦੀਆਂ, ਪਰ ਲੋਕ ਹੈ ਜਿਹੜੇ ਉਹ ਹੈਰਾਨ ਆ ਕਿ ਇੱਕ ਪਾਸੇ ਸ਼ੇਰ ਸਿੰਘ ਘੁਬਾਇਆ ਅਕਾਲੀ ਹੈ, ਉਹਦਾ ਪੁੱਤਰ ਦਵਿੰਦਰ ਸਿੰਘ ਜਿਹੜਾ ਉਹ ਹੁਣ ਕਾਂਗਰਸੀ ਬਣ ਗਿਆ। ਦੋਵਾਂ ਦੇ ਵਿੱਚ ਜੇ ਮੁਕਾਬਲਾ ਹੋਇਆ ਜਲਾਲਾਬਾਦ ਦੇ ਵਿੱਚ ਜਾਂ ਫਾਜ਼ਿਲਕਾ ਦੇ ਵਿੱਚ ਕਿਤੇ ਵੀ, ਤੇ ਇੱਕ ਰਕਸ਼ੇ ਤੇ ਉਹਦਾ ਸਪੀਕਰ ਵੱਜਦਾ ਜਾਏਗਾ ਜਿਹਦੇ ਚ ਉਹ ਅਕਾਲੀ ਜਿੰਦਾਬਾਦ ਕਰਦਾ ਜਾਏਗਾ। ਪਿੱਛੇ ਹੀ ਫਿਰ ਰਕਸ਼ਾ ਜਿਹੜਾ ਉਸੇ ਘਰ ਦੇ ਵਿੱਚੋਂ ਦੂਜਾ ਨਿਕਲੇਗਾ ਜਿਹਦੇ ਵਜੇ ਸਪੀਕਰ ਤੇ ਕਾਂਗਰਸ ਜਿੰਦਾਬਾਦ ਹੋਏਗੀ। ਇਹ ਦਿਲਚਸਪ ਦੌਰ ਹੈ ਜਿਹੜਾ ਉਹ ਸ਼ਾਇਦ ਆਉਣ ਵਾਲੇ ਦਿਨਾਂ 'ਚ ਵੇਖਿਆ ਜਾ ਸਕੇਗਾ। ਵੈਸੇ ਸ਼ੇਰ ਸਿੰਘ ਘੁਬਾਇਆ ਦੇ ਨਾਲ ਜੋ ਕੀਤੀ ਇਹਨਾਂ ਨੇ, ਉਹ ਸ਼ੇਰ ਸਿੰਘ ਘੁਬਾਇਆ ਨੂੰ ਬਹੁਤ ਜ਼ਿਆਦਾ ਨਿਰਾਸ਼ ਕਰ ਗਈ। ਹਾਲਾਂਕਿ ਸ਼ੇਰ ਸਿੰਘ ਘੁਬਾਇਆ ਇੱਕ ਤੇ ਆਪਣੀ ਕੁਰਸੀ ਕਰਕੇ ਮੈਂਬਰ ਪਾਰਲੀਮੈਂਟ ਵਾਲੀ ਸੀਟ ਹੈ ਜਿਹੜੀ, ਉਹਦੇ ਕਰਕੇ ਥੋੜਾ ਜਿਹਾ ਝਿਜਕਦਾ, ਦੂਜਾ ਡਰ ਵੀ ਹੈ ਕਿਉਂਕਿ ਉਹ ਨੇੜਿਓਂ ਜਾਣਦਾ ਅਕਾਲੀਆਂ ਨੂੰ ਤੇ ਖਾਸ ਤੌਰ ਤੇ ਸੁਖਬੀਰ ਬਾਦਲ ਨੂੰ, ਇਸ ਕਰਕੇ ਆਪ ਤੇ ਉਹ ਰੁਕ ਗਿਆ। ਪਰ ਇਨਡਾਇਰੈਕਟਲੀ ਅਸਿੱਧੇ ਰੂਪ ਦੇ ਵਿੱਚ ਉਹਨੇ ਅਕਾਲੀਆਂ ਨੂੰ ਸਾਫ਼ ਕਰ ਦਿੱਤਾ ਹੈ ਕਿ ਮੈਂ ਤੁਹਾਡੇ ਨਾਲ ਕਿੰਨਾ ਕੁ ਖੜਾ, ਕਿਉਂਕਿ ਅਸਲ ਦੇ ਵਿੱਚ ਸ਼ੇਰ ਸਿੰਘ ਘੁਬਾਇਆ ਨਾਮ ਦਾ ਹੀ ਅਕਾਲੀ ਦਲ ਦੇ ਵਿੱਚ ਰਹਿ ਗਿਆ, ਬਾਕੀ ਸਾਰਾ ਕੁਛ ਹੈ ਜਿਹੜਾ ਉਹ ਉਹਦਾ ਹੋਣਾ, ਜਿਵੇਂ ਕਹਿ ਦਿੰਦੇ ਆ ਨਾ ਕਿ ਤਨ ਜਿਹੜਾ ਆ ਉਹ ਹੀ ਰਹਿ ਗਿਆ, ਮਨ ਕਿਤੇ ਹੋ ਰਿਹਾ ਉਸ ਦੌਰ ਦਾ। ਸ਼ੇਰ ਸਿੰਘ ਘੁਬਾਇਆ ਜਿੱਥੋਂ ਤੱਕ ਫਾਜ਼ਿਲਕਾ, ਜਲਾਲਾਬਾਦ, ਕੁਛ ਹਲਕੇ ਜਿਹੜੇ ਫਿਰੋਜ਼ਪੁਰ ਦੇ ਗੁਰੂ ਸਾਹਿਬ, ਇਹਨਾਂ ਇਲਾਕਿਆਂ ਦੇ ਵਿੱਚ ਪ੍ਰਭਾਵ ਪਾਉਂਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਸ਼ੇਰ ਸਿੰਘ ਘੁਬਾਇਆ ਰਾਏ ਸਿੱਖ ਬਰਾਦਰੀ ਨੂੰ ਰਿਪਰੈਜ਼ੈਂਟ ਕਰਦਾ, ਉਸ ਇਲਾਕੇ 'ਚ ਉਸ ਖਿੱਤੇ 'ਚ ਰਾਏ ਸਿੱਖ ਬਰਾਦਰੀ ਦੀ ਵਾਹਵਾ ਵੋਟ ਆ। ਇਹਨਾਂ ਇਲਾਕਿਆਂ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਵੀ 2-3 ਇਹੋ ਜਿਹੇ ਇਲਾਕੇ ਹਨ ਜਿੱਥੇ ਰਾਏ ਸਿੱਖ ਬਰਾਦਰੀ ਦੀ ਵੋਟ ਹੈ ਜਿਹੜੀ ਸਮੀਕਰਨਾਂ ਤੇ ਪ੍ਰਭਾਵ ਪਾਉਂਦੀ ਹੈ। ਸ਼ਾਇਦ ਦਵਿੰਦਰ ਸਿੰਘ ਤੋਂ ਪ੍ਰਚਾਰ ਕਰਵਾਇਆ ਜਾਏਗਾ ਉਹਨਾਂ ਹਲਕਿਆਂ 'ਚ ਵੀ, ਪਰ ਬਹੁਤਾ ਇਹ ਸੋਚਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਨੂੰ ਫਾਜ਼ਿਲਕਾ ਜਾਂ ਜਲਾਲਾਬਾਦ ਇੱਥੇ ਕਿਤੇ ਐਡਜਸਟ ਕੀਤਾ ਜਾਏਗਾ। ਹਾਲਾਂਕਿ ਇੱਕ ਖਬਰ ਜਿਹੜੀ ਕਾਂਗਰਸ ਲਈ ਉਹ ਵੀ ਬੁਰੀ ਆ ਗਈ ਕਿ ਇੱਕ ਇਹਨਾਂ ਦਾ ਬਹੁਤ ਵੱਡਾ ਟਕਸਾਲੀ ਕਾਂਗਰਸੀ ਹੈ ਜਿਹੜਾ ਉਹ ਹੁਣ ਅੱਜ ਕਹਿ ਬੈਠਾ ਕਿ ਮੈਂ ਪਾਰਟੀ ਛੱਡ ਦਿਆਂਗਾ, ਕਿਉਂਕਿ ਉਹਨੂੰ ਇਹ ਲੱਗਦਾ ਕਿ ਦਵਿੰਦਰ ਸਿੰਘ ਨੂੰ ਚੋਣ ਹੈ ਜਿਹੜੀ ਫਾਜ਼ਿਲਕਾ ਜਾਂ ਜਲਾਲਾਬਾਦ ਤੋਂ ਲੜਾਈ ਜਾਏਗੀ। ਇੱਥੋਂ ਇਹ ਜਿਹੜਾ ਬੰਦਾ ਦਾਅਵੇਦਾਰ ਸੀਗਾ ਉਹ ਹੁਣ ਪੈ ਪੁੱਟਦਾ ਪਿਆ ਕਿ ਮੈਂ ਚੱਲਿਆ, ਜੇ ਇਹ ਆਇਆ ਮੈਂ ਚੱਲਿਆ। ਸੋ ਜਿੰਨਾ ਕੁ ਇਹਨਾਂ ਨੇ ਖੱਟਿਆ ਉਹਨਾਂ ਕੋਲ ਸ਼ਾਇਦ ਨੁਕਸਾਨ ਚੁੱਕਣ ਦੀ ਵੀ ਇਹਨਾਂ ਦੀ ਨੌਬਤ ਜਿਹੜੀ ਉਹ ਆਈ ਹੈ। ਪਰ ਹਾਲ ਦੀ ਘੜੀ ਜਾਪਦਾ ਹੈ ਕਿ ਅਕਾਲੀ ਦਲ ਲਈ ਸਥਿਤੀਆਂ ਜਿਹੜੀਆਂ ਉਹ ਗੁੰਝਲਦਾਰ ਬਣਦੀਆਂ ਜਾ ਰਹੀਆਂ, ਕਿਉਂਕਿ ਜੇਕਰ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਚੋਣ ਲੜਦਾ ਹੈ
ਜਿਸ ਤਰੀਕੇ ਨਾਲ ਦਵਿੰਦਰ ਸਿੰਘ ਚਲਾ ਗਿਆ, ਸ਼ੇਰ ਸਿੰਘ ਘੁਬਾਇਆ ਜਿਹੜਾ ਅੱਧ ਮੰਨੇ ਜੇ ਮਨ ਦੇ ਨਾਲ ਤੁਰਿਆ ਫਿਰਦਾ ਹੈ, ਇਹ ਤੋਂ ਜਾਪਦਾ ਹੈ ਕਿ ਜਲਾਲਾਬਾਦ ਦੇ ਵਿੱਚ, ਫਾਜ਼ਿਲਕਾ ਦੇ ਵਿੱਚ, ਜਾਂ ਜਿੱਥੇ ਰਾਏ ਸਿੱਖ ਬਰਾਦਰੀ ਵੋਟ ਦੀ ਬਹੁਤਾਤ ਆ, ਉੱਥੇ ਇਹਨਾਂ ਨੂੰ ਬਹੁਤ ਵੱਡਾ ਘਾਟਾ ਵੀ ਖਾਣਾ ਪੈ ਸਕਦਾ। ਪਰ ਹਾਲ ਦੀ ਘੜੀ ਇਹ ਕਹਿ ਦਿੰਦੇ ਜੀ ਕਿ ਸਾਡਾ ਤੇ ਰਿਜੈਕਟ ਮਾਲ ਆ, ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਦਾ ਰਿਜੈਕਟ ਮਾਲ ਆ ਕਿ ਇੱਕ ਪੁੱਤਰ ਹੈ ਜਿਹੜਾ ਉਹ ਦੂਜੀ ਪਾਰਟੀ 'ਚ ਚਲਾ ਗਿਆ, ਪਿਓ ਇਹਨਾਂ ਦੇ ਨਾਲ ਹੈ, ਪਤਾ ਨਹੀਂ ਹੁਣ ਇਹਨਾਂ 'ਚੋਂ ਖਰਾ ਮਾਲ ਕਿਹੜਾ, ਰਿਜੈਕਟ ਮਾਲ ਕਿਹੜਾ। ਜੀ ਜੀ। ਤੇ ਅਗਲੀ ਖਬਰ ਮਿੰਟੂ ਜੀ ਆ ਰਹੀ ਹੈ ਵੀ ਤਮਿਲਨਾਡੂ ਦੇ ਮੁੱਖ ਸਕੱਤਰ ਦੇ ਘਰ ਮਾਰਿਆ ਟੈਕਸ ਵਿਭਾਗ ਨੇ ਛਾਪਾ। ਦੇਖੋ, ਜਿੱਦਣ ਬੀਬੀ ਜੈ ਲਲਿਤਾ ਮਰੀ ਸੀਗੀ ਤੇ ਉਦੋਂ ਜਿੱਦਣ ਸੰਸਕਾਰ ਹੋਇਆ ਉਦੋਂ 2 ਘੜੀਆਂ ਬਾਅਦ, 4 ਘੜੀਆਂ ਬਾਅਦ ਹੀ ਗੱਲ ਚੱਲ ਪਈ ਸੀਗੀ ਕਿ ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਉੱਥੋਂ ਦੇ ਮੁੱਖ ਮੰਤਰੀ ਪਨੀਰ ਸੈਲਵਨ ਨੂੰ ਗੱਲ ਲਾ ਕੇ ਫੋਟੋ ਖਿਚਾਈ ਹੈ, ਫੋਟੋ ਕਿਤੇ ਖਿੱਚੀ ਜਾ ਰਹੀ ਸੀ, ਗੱਲ ਉਹਨੂੰ ਕਿਤੇ ਲਾਇਆ ਸੀ, ਧਿਆਨ ਕਿਤੇ ਸੀ, ਤੇ ਉਹ ਅੰਦਾਜ਼ੇ ਜੇ ਲੋਕਾਂ ਨੂੰ ਹੋ ਗਏ ਸਨ। ਲੋਕਾਂ ਨੇ ਮਜ਼ਾਕ ਦੇ ਵਿੱਚ ਗੱਲ ਜ਼ਰੂਰ ਛੇੜੀ ਸੀ ਕਿ ਨਿਗਾਹੇ ਕਿਤੇ ਆ, ਨਿਸ਼ਾਨੇ ਕਿਤੇ ਆ, ਤੇ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਇੱਕ ਚਾਹ ਵਾਲਾ ਦੂਜੇ ਚਾਹ ਵਾਲ ਨੂੰ ਵਿਛਾੜਨ ਤੁਰ ਪਵੇ। ਕਿਉਂਕਿ ਜਿਹੜਾ ਪਨੀਰ ਸੈਲਵਨ ਹੈ, ਜਿਹੜਾ ਬੀਬੀ ਜੈ ਲਲਿਤਾ ਤੋਂ ਬਾਅਦ ਉੱਥੇ ਮੁੱਖ ਮੰਤਰੀ ਬਣਿਆ ਵਾ, ਉਹ ਵੀ ਚਾਹ ਵਾਲਾ ਆ, ਤੇ ਸਾਡਾ ਪ੍ਰਧਾਨ ਮੰਤਰੀ ਉਹ ਵੀ ਚਾਹ ਵਾਲਾ। ਸਾਰੇ ਲੋਕ ਉਦੋਂ ਇਹ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਇੱਕ ਚਾਹ ਵਾਲੇ ਦਾ ਦੂਜੇ ਚਾਹ ਵਾਲੇ ਨਾਲ ਜਿਹੜਾ ਮਿਲਣ ਆ, ਇਹ 2 ਮਿਲਣ ਜਿਹੜੇ ਹੋਏ ਆ ਚਾਹ ਵਾਲਿਆਂ ਦੇ, ਇਹ ਕਿਸ ਤਰ੍ਹਾਂ ਦੇ ਗੁਲ ਖਿਲਾਉਣਗੇ ਅੱਗੇ ਚੱਲ ਕੇ। ਪਰ ਉਹ ਜਾਪਦਾ ਇਹ ਹੈ ਕਿ ਉਹ ਜਿਹੜਾ ਮਿਲਾਨ ਹੋਇਆ, ਮਿਲਣ ਹੋਇਆ ਜਿਹੜਾ, ਉਹ ਅਧੂਰਾ ਸੀ। ਹਾਲੇ ਮਿਲਣ ਅਸਲੀ ਹੋਣਾ ਬਾਕੀ ਹੈ, ਤੇ ਉਹਦੀਆਂ ਝਲਕੀਆਂ ਜਿਹੜੀਆਂ ਉਹ ਦਿਸਣ ਡੈ ਪਈਆਂ। ਅੱਜ ਇਹਨਾਂ ਦੇ ਮੁੱਖ ਸਕੱਤਰ ਪਨੀਰ ਸੈਲਵਮ ਜਿਹੜਾ ਉੱਥੋਂ ਦਾ ਤਮਿਲਨਾਡੂ ਦਾ ਮੁੱਖ ਮੰਤਰੀ, ਉਹਦੇ ਮੁੱਖ ਸਕੱਤਰ ਦੇ ਘਰ ਛਾਪੇਮਾਰੀ ਕੀਤੀ ਇਹਨਾਂ ਨੇ। ਛਾਪੇਮਾਰੀ ਤੋਂ ਪਹਿਲਾਂ ਸ਼ੇਖਰ ਰੈਡੀ ਹੈ ਜਿਹੜਾ, ਅੱਜ ਉਹਨੂੰ CBI ਨੇ ਗ੍ਰਿਫਤਾਰ ਕਰ ਲਿਆ। ਸ਼ੇਖਰ ਰੈਡੀ ਉਹੀ ਬੰਦਾ ਹੈ ਜਿਹਦੇ ਘਰੋਂ 170 ਕਰੋੜ ਰੁਪਈਏ ਦੀ ਬਰਾਮਦਗੀ ਹੋਈ, 130 ਕਿਲੋ ਸੋਨਾ ਫੜਿਆ ਗਿਆ। ਉਹ ਤਿਰੂਪਤੀ ਮੰਦਿਰ ਦਾ ਜਿਹੜਾ ਟਰਸਟੀ ਹੈ, ਉਹਦੇ ਕੋਲੋਂ ਜਿਹੜਾ ਇੱਕ ਕੁਬੇਰ ਦਾ ਖਜ਼ਾਨਾ ਫੜਿਆ ਗਿਆ, ਉਹਦਾ ਵੀ ਤਾਰ ਜਿਹੜਾ ਅੱਗੇ ਇਸੇ ਤਰ੍ਹਾਂ ਪਨੀਰ ਸੈਲਵਮ ਦੇ ਨਾਲ ਜੋੜਿਆ ਜਾ ਰਿਹਾ ਕਿ ਪਨੀਰ ਸੈਲਵਮ ਦਾ ਉਹ ਨੇੜੂ ਹੈ। ਹੁਣ ਜੇ ਉਹਨੂੰ ਚੱਕ ਲਿਆ, ਮੁੱਖ ਸਕੱਤਰ ਤੇ ਜਾ ਕੇ ਉਹਨਾਂ ਨੇ ਰੇਡ ਮਾਰ ਦਿੱਤੀ ਹੈ, ਹੁਣ ਰਹਿ ਗਿਆ ਪਨੀਰ ਸੈਲਵਮ। ਤੇ ਆਉਣ ਵਾਲੇ ਦਿਨਾਂ 'ਚ ਇਹ ਵੀ ਖਬਰ ਸੁਣੀ ਜਾ ਸਕਦੀ ਹੈ ਕਿ ਪਨੀਰ ਸੈਲਵਮ ਦੇ ਘਰ ਵੀ ਜਾਂ ਦਫ਼ਤਰ ਵੀ ਕੁਝ ਇਹੋ ਜਿਹਾ ਪੰਗਾ ਹੋ ਗਿਆ। ਇਸ ਗੱਲ ਦੀ ਬਹੁਤ ਉਮੀਦ ਕੀਤੀ ਜਾ ਰਹੀ ਹੈ, ਤਵੱਕੋ ਕੀਤੀ ਜਾ ਰਹੀ ਹੈ ਕਿ ਇਹੋ ਜਿਹਾ ਭਾਣਾ ਪਨੀਰ ਸੈਲਵਮ ਨਾਲ ਵੀ ਜਲਦੀ ਵਾਪਰ ਸਕਦਾ, ਕਿਉਂਕਿ ਜਿੰਨਾ ਵੀ ਰਾਜਾਂ ਦੇ ਵਿੱਚ ਭਾਜਪਾ ਪਾਵਰ ਤੋਂ ਬਾਹਰ ਆ, ਉੱਥੇ ਹੁਣ ਪਾਵਰ ਪੂਰੀ ਰੱਜ ਕੇ ਵਿਖਾਉਂਦਾ ਹੀ ਹੈ। ਚਾਹੇ ਉੱਤਰਾਖੰਡ ਹੋਵੇ, ਚਾਹੇ ਅਰੁਣਾਚਲ ਪ੍ਰਦੇਸ਼ ਹੋਵੇ, ਉੱਥੇ ਵੇਖਿਆ ਕਿਸ ਤਰ੍ਹਾਂ ਸਰਕਾਰਾਂ ਨੂੰ ਟਿੱਬੀ ਲਾਈ ਗਈ। ਪਰ ਇੱਧਰ ਦੂਜੇ ਪਾਸੇ ਹੁਣ ਜਦੋਂ ਤਮਿਲਨਾਡੂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਲੇ ਜੜ ਜਮਾਉਣ ਦੀ ਜਦੋਜਹਿਦ ਦੇ ਵਿੱਚ ਹੈ, ਉੱਥੇ ਹੁਣ ਪਹਿਲਾਂ ਉਹਨਾਂ ਨੂੰ ਇਹ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਨ੍ਹਾਂ ਦੀ ਜੜ ਲੱਗੀ ਹੈ, ਇਸ ਜੜ ਨੂੰ ਖੋਦਿਆ ਜਾਵੇ। ਸੋ ਜਾਪਦਾ ਇਹੋ ਹੀ ਹੈ ਕਿ ਸ਼ੇਖਰ ਰੈਡੀ ਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰ੍ਹਾਂ ਮੁੱਖ ਸਕੱਤਰ ਤੇ ਛਾਪਾ ਪਿਆ, ਅੱਗੇ ਹੋ ਸਕਦਾ ਪਨੀਰ ਸੈਲਵਮ ਨੂੰ ਸਿਆਪਾ ਪੈ ਜੇ, ਕਿਉਂਕਿ ਸੋਚਿਆ ਜਾ ਰਿਹਾ, ਵੇਖਿਆ ਜਾ ਰਿਹਾ, ਜੋ ਸਿੱਟਾ ਕੱਢਿਆ ਜਾ ਰਿਹਾ ਉਹ ਇਹ ਹੈ ਕਿ ਜਿਸ ਤਰੀਕੇ ਨਾਲ ਯੂਪੀ ਦੇ ਵਿੱਚ ਮਾਇਆਵਤੀ ਦੇ 2012 ਵਾਲੇ ਜਿਹੜੇ ਟੈਕਸ ਨਾਲ ਜੁੜੇ ਕੇਸ ਸਨ ਉਹ ਖੋਲ ਦਿੱਤੇ ਗਏ। ਪੀ ਚਿਦੰਬਰਮ ਬੋਲਿਆ ਕਿ ਜੀ ਸਭ ਤੋਂ ਵੱਡਾ ਸਕੈਮ ਹੈ ਨੋਟਬੰਦੀ ਦਾ, ਉਹਦੇ ਮੁੰਡੇ ਦੇ ਖਿਲਾਫ ਈਡੀ ਨੂੰ ਦੁਆਲੇ ਕਰ ਦਿੱਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮਿੰਗ ਨੂੰ ਲੈ ਕੇ ਔਰ ਜੋ ਸਿਚੁਏਸ਼ਨਸ ਨੇ ਇਹਨਾਂ ਰਾਜਾਂ ਦੇ ਵਿੱਚ, ਉਹਨਾਂ ਸਾਰਿਆਂ ਨੂੰ ਲੈ ਕੇ ਜੇ ਸਿੱਟਾ ਨਿਕਲਦਾ ਤੇ ਉਹ ਇਹ ਨਿਕਲਦਾ ਹੈ ਕਿ ਕਿਤੇ ਨਾ ਕਿਤੇ ਕੇਂਦਰ ਹੈ ਜਿਹੜਾ ਉਹ ਹੁਣ ਇਹਨਾਂ ਰਾਜਾਂ ਦੇ ਵਿੱਚ ਜਿੱਥੇ ਸੱਤਾ ਜਾਂ ਤੇ ਉਹਨਾਂ ਦੇ ਨੇੜੇ ਹੈ ਜਾਂ ਸੱਤਾ ਜਿੱਥੇ ਦੂਰ ਹੈ, ਦੋਨਾਂ ਹੀ ਹਾਲਤਾਂ ਦੇ ਵਿੱਚ ਉਹ ਹੱਥ ਪੈਰ ਮਾਰ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਸਰਕਾਰਾਂ ਅਸਥਿਰ ਕਰਕੇ ਜਾਂ ਜਿਹੜੇ ਨਾਲ ਸਰਕਾਰ ਬਣਾਉਣ ਦੇ ਦਾਅਵੇਦਾਰ ਹੈ, ਇਹਨਾਂ ਨੂੰ ਪਛਾੜ ਕੇ ਪਾਵਰ ਦੇ ਵਿੱਚ ਆਇਆ ਜਾਵੇ। ਜੀ। ਤੇ ਅਗਲੀ ਖਬਰ ਦੀ ਗੱਲ ਕਰੀਏ, ਸੁੱਚਾ ਸਿੰਘ ਲੰਗਾਹ ਨੂੰ ਲੱਗਿਆ ਝਟਕਾ, ਮੁਸ਼ਕਿਲ ਹੋਇਆ ਚੋਣ 'ਚ ਉਤਰਨਾ। ਸੁੱਚਾ ਸਿੰਘ ਲੰਗਾਹ ਨੇ ਚਾਰਾਜੋਈ ਕੀਤੀ ਸੀਗੀ ਹਾਈ ਕੋਰਟ ਦੇ ਵਿੱਚ ਜਾ ਕੇ, ਕਿਉਂਕਿ ਇਹਨੂੰ 3 ਸਾਲ ਦੀ ਕੈਦ ਹੋਈ ਆ ਮੋਹਾਲੀ ਸਪੈਸ਼ਲ ਅਦਾਲਤ ਦੇ ਵਿੱਚੋਂ ਆਮਦਨ ਤੋਂ ਵੱਧ ਜ਼ਮੀਨ ਬਣਾਉਣ ਦੇ, ਜਾਇਦਾਦ ਬਣਾਉਣ ਦੇ ਦੋਸ਼ ਹੇਠ 3 ਸਾਲ ਦੀ ਸਜ਼ਾ ਹੋਈ ਸੀ। ਕਰੋੜ ਰੁਪਈਆ ਜੁਰਮਾਨਾ ਹੋਇਆ ਸੀ। ਜਦੋਂ ਕਰੋੜ ਰੁਪਈਆ ਜੁਰਮਾਨਾ ਹੋਇਆ ਸੀ ਤੇ ਸਾਰੇ ਲੋਕ ਜਿਹੜੇ ਚੱਕਰ ਖਾ ਗਏ ਸਨ ਕਿ ਸੁੱਚਾ ਸਿੰਘ ਲੰਗਾਹ ਜਿਹੜਾ ਕਿਸੇ ਸਮੇਂ ਸਾਈਕਲ ਤੇ ਸਵਾਰ ਹੁੰਦਾ ਸੀ, ਕਰੋੜ ਰੁਪਈਆ ਕਿੱਥੋਂ ਲਿਆਏਗਾ।
ਪਰ ਪਤਾ ਉਦੋਂ ਲੱਗਿਆ ਜਦੋਂ ਉਹਨੇ ਨੌਕਰ ਜੀ 'ਚ ਜਾ ਕੇ ਸੁਨੇਹਾ ਲਾਇਆ ਤੇ ਇੱਕ ਠੇਕੇਦਾਰ ਕਰੋੜ ਰੁਪਈਆ ਲੈ ਕੇ ਆਇਆ ਸੀ। ਸਜ਼ਾ ਉੱਥੇ ਨਾਲ ਦੀ ਨਾਲ ਟਲ ਗਈ ਕਿਉਂਕਿ ਜੁਰਮਾਨਾ ਪੇ ਹੋ ਗਿਆ, ਜੁਰਮਾਨਾ ਉਹਨਾਂ ਨੇ ਤਾਰ ਦਿੱਤਾ, ਸਜ਼ਾ ਸਟੇ ਹੋ ਗਈ। ਪਰ ਉਹ ਮਸਲਾ ਜਿਹੜਾ ਉਹ ਜਿਹੜੇ ਸੁਣਵਾਈ ਹਾਲੇ ਨਿਬੜਿਆ ਨਹੀਂ, ਉਹ ਸਿਰਫ ਸਟੇ ਹੋਇਆ ਸੀ। ਵਿੱਚ ਚੋਣਾਂ ਆ ਗਈਆਂ, ਇਹਨੂੰ ਅਕਾਲੀ ਦਲ ਨੇ ਉਮੀਦਵਾਰ ਬਣਾ ਦਿੱਤਾ ਸੁੱਚਾ ਸਿੰਘ ਲੰਗਾਹ ਨੂੰ, ਪਰ ਉਹਦੇ 'ਚ ਕਾਨੂੰਨੀ ਅੜਚਨ ਹੀ ਪੈ ਗਈ ਸੀ ਕਿਉਂਕਿ ਇਹਨੂੰ ਸਜ਼ਾ 2 ਸਾਲ ਤੋਂ ਵੱਧ ਹੋਈ ਹੈ ਤੇ ਸਾਡੇ ਭਾਰਤ ਦੇ ਵਿੱਚ ਜਿਹਨੂੰ ਸਜ਼ਾ 2 ਜਾਂ 2 ਤੋਂ ਵੱਧ ਹੁੰਦੀ, 2 ਸਾਲ ਤੋਂ ਵੱਧ ਹੁੰਦੀ ਹੈ, ਉਹ ਕਾਨੂੰਨੀ ਤੌਰ ਤੇ ਚੋਣ ਲੜਨ ਤੋਂ ਅਯੋਗ ਹੋ ਜਾਂਦਾ। ਇਹਦੇ ਕੋਲ ਹੋਰ ਕੋਈ ਬਦਲ ਨਹੀਂ ਸੀ। ਇਹਨੇ ਹਾਈ ਕੋਰਟ ਦੇ ਵਿੱਚ ਜਾ ਕੇ ਦਰਖਾਸਤ ਕੀਤੀ ਕਿ ਮੇਰੀ ਜਿਹੜੀ ਸਜ਼ਾ ਹੈ ਉਹਦੇ ਤੇ ਰੋਕ ਲਾ ਦਿੱਤੀ ਜਾਵੇ, ਯਾਨੀ ਹਾਈ ਕੋਰਟ ਉਸ ਸਜ਼ਾ ਨੂੰ ਸਟੇ ਕਰਕੇ ਮੈਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਦੇ ਦੇਵੇ। ਪਰ ਬਹਰਹਾਲ ਹਾਈ ਕੋਰਟ ਨੇ ਉਸ ਮੰਗ ਨੂੰ ਅਪਰਵਾਨ ਕਰ ਦਿੱਤਾ ਹੈ, ਉਸ ਮੰਗ ਨੂੰ ਨਕਾਰ ਦਿੱਤਾ। ਉਹਨਾਂ ਕਿਹਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਅਸੀਂ ਤੁਹਾਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦੇ ਸਕਦੇ। ਹੁਣ ਇੱਕੋ ਹੀ ਬਦਲ ਬਚਿਆ ਸੁੱਚਾ ਸਿੰਘ ਲੰਗਾਹ ਕੋਲ, ਉਹ ਹੈ ਸੁਪਰੀਮ ਕੋਰਟ। ਤੇ ਇਹਨਾਂ ਦੇ ਵਕੀਲ ਨੇ ਵੀ ਐਲਾਨ ਕਰ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ। ਸੁਪਰੀਮ ਕੋਰਟ ਜਾਣਗੇ, ਉੱਥੋਂ ਪਤਾ ਨਹੀਂ ਇਹਨਾਂ ਨੂੰ ਰਾਹਤ ਮਿਲੇਗੀ ਜਾਂ ਨਹੀਂ। ਪਰ ਇੱਕ ਕੇਸ ਦੇ ਵਿੱਚ ਇੱਕ ਹੋਰ ਅਕਾਲੀ ਨੇਤਾ ਸੁਪਰੀਮ ਕੋਰਟ ਜਾ ਕੇ ਆਇਆ, ਘੁੰਮ ਫਿਰ ਆਇਆ, ਉੱਥੋਂ ਉਹਨੂੰ ਜਵਾਬ ਮਿਲ ਗਿਆ ਸੀ। ਇਹਨਾਂ ਦੀ ਕੋਈ ਕਿਸਮਤ ਕੰਮ ਕਰ ਜੇ, ਲੰਗਾਹ ਦੀ ਕਿਸਮਤ ਕੰਮ ਕਰ ਜੇ ਤੇ ਕਹਿ ਨਹੀਂ ਸਕਦੇ, ਪਰ ਹਾਲ ਦੀ ਘੜੀ ਜਾਪਦਾ ਨਹੀਂ। ਦੂਜੇ ਪਾਸੇ ਬੀਬੀ ਜਗੀਰ ਕੌਰ ਹੈ ਜਿਹੜੀ, ਉਹ ਵੀ ਇਹੋ ਜਿਹੇ ਬਲਫੇਰ ਦੇ ਵਿੱਚ ਫਸੀ ਹੋਈ ਹੈ। ਉਹਦੀ ਸੁਣਵਾਈ ਵੀ 10 ਜਨਵਰੀ ਨੂੰ ਹੈ ਕਿਉਂਕਿ ਉਹਨੇ ਵੀ ਇਲੈਕਸ਼ਨ ਲੜਨਾ, ਉਹਨੇ ਵੀ ਚਾਰਾਜੋਈ ਕੀਤੀ ਹੈ ਕਿ ਮੈਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਦਿੱਤੀ ਜਾਵੇ। ਉਸ ਅਰਜ਼ੀ ਤੇ ਸੁਣਵਾਈ 10 ਜਨਵਰੀ ਨੂੰ ਹੋਏਗੀ, ਪਰ ਪਹਿਲਾਂ ਸੁੱਚਾ ਸਿੰਘ ਲੰਗਾਹ ਦੀ ਅਪੀਲ ਤੇ ਸ਼ਾਇਦ ਫੈਸਲਾ ਆ ਜਾਵੇ ਕਿ ਉੱਥੋਂ ਕੀ ਬਣਦਾ, ਅਪੀਲ ਐਡਮਿਟ ਹੁੰਦੀ ਹੈ ਜਾਂ ਨਹੀਂ ਹੁੰਦੀ। ਉਹਦੇ ਬਾਅਦ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਇਹਨਾਂ ਮਾਮਲਿਆਂ ਦੇ ਵਿੱਚ ਰੁਖ ਅਦਾਲਤ ਅਖਤਿਆਰ ਕਰੇਗੀ। ਪਰ ਜੇ ਕੁੱਲ ਮਿਲਾ ਕੇ ਦੇਖੀਏ, ਮੁਸ਼ਕਲ ਜਾਪਦਾ ਹੈ। ਪਰ ਆਸ ਦੀ ਜਿਹੜੀ ਇੱਕ ਕਿਣ ਹੈ ਉਹ ਸੁੱਚਾ ਸਿੰਘ ਲੰਗਾਹ ਲਈ ਇਹ ਹੈ ਕਿ ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਵੀ ਸਜ਼ਾ ਹੋਈ ਸੀ। ਪਿਛਲੀ ਹੇਠਲੀ ਅਦਾਲਤ ਨੇ ਉਹਨੂੰ ਛੱਡ ਦਿੱਤਾ ਸੀ, ਹਾਈ ਕੋਰਟ ਨੇ ਉਹਨੂੰ ਸਜ਼ਾ ਕਰ ਦਿੱਤਾ ਸੀ। ਉਹਨੇ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੀਤੀ, ਸੁਪਰੀਮ ਕੋਰਟ ਦੇ ਵਿੱਚੋਂ ਰਾਹਤ ਪਾ ਗਿਆ ਸੀ। ਜੇਕਰ ਨਵਜੋਤ ਸਿੱਧੂ ਦੀ ਇਸ ਸਾਰੀ ਪ੍ਰਕਿਰਿਆ ਨੂੰ ਆਧਾਰ ਬਣਾ ਕੇ ਸੁੱਚਾ ਸਿੰਘ ਲੰਗਾਹ ਦਾ ਕੇਸ ਜਿਹੜਾ ਸੁਪਰੀਮ ਕੋਰਟ 'ਚ ਐਡਮਿਟ ਹੁੰਦਾ ਹੈ, ਤਾਂ ਫਿਰ ਮੇਰੇ ਖਿਆਲ ਦੇ ਨਾਲ ਇਹਨੂੰ ਸ਼ਾਇਦ ਇਹ ਕੁਝ % ਹੈ ਉਮੀਦ ਕਿ ਇਹਨੂੰ ਰਾਹਤ ਮਿਲ ਜਾਵੇ। ਪਰ ਬਹੁਤ ਘੱਟ ਚਾਂਸ ਆ, ਇਮਕਾਨ ਬਹੁਤ ਘੱਟ ਆ। ਵੈਸੇ ਇਮਕਾਨ ਘੱਟ ਵੀ ਹੋਵੇ, ਕੋਈ ਨੁਕਸਾਨ ਜ਼ਿਆਦਾ ਨਹੀਂ ਹੈ ਕਿਉਂਕਿ ਉਹਦਾ ਮੁੰਡਾ ਤਿਆਰ ਆ। ਵੈਸੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਹਿ ਦਿੰਦੇ ਆ SAD, ਤੇ ਫਿਰ ਜੇ SAD ਨੂੰ ਬਣਾਉਣਾ ਹੋਵੇ ਸਨ ਐਂਡ ਡੈਡ ਵੀ ਬਣ ਜਾਂਦਾ। ਤੇ ਅਗਲੀ ਖਬਰ ਆ ਰਹੀ ਹੈ ਮਿੰਟੂ ਜੀ ਵੀ ਭਗਵੰਤ ਮਾਨ ਨੇ ਸਕੂਲ 'ਚ ਕਮਰੇ ਦਾ ਕੀਤਾ ਉਦਘਾਟਨ ਤੇ DC ਨੇ ਨਾਲ ਦੀ ਨਾਲ ਹੀ ਮੰਗ ਲਈ ਰਿਪੋਰਟ। ਦੇਖੋ, ਚੋਣ ਜਾਬਤਾ ਤੇ ਪਤਾ ਨਹੀਂ ਕਦੋਂ ਲੱਗਣਾ, ਪਰ ਭਗਵੰਤ ਮਾਨ ਲਈ ਚੋਣ ਜਾਬਤਾ ਸਦਾ ਹੀ ਲੱਗਿਆ ਰਹਿੰਦਾ। ਜਿੱਥੇ ਚਲਾ ਜਾਵੇ ਉੱਥੇ ਕੋਈ ਨਾ ਕੋਈ ਰਫੜ ਹੈ ਜਿਹੜਾ ਜਾਂ ਤੇ ਆਪ ਹੀ ਛੇੜ ਲੈਂਦਾ ਤੇ ਜਾਂ ਦੂਜੇ ਕੋਈ ਨਾ ਕੋਈ ਰਫੜ ਪਾ ਬੈਂਦੇ ਆ। ਇਹ ਬਰਨਾਲੇ ਗਿਆ ਸੀਗਾ ਕਿਸੇ ਪਿੰਡ ਦੇ ਵਿੱਚ, ਉੱਥੇ ਕਿਸੇ ਕਮਰੇ ਦਾ ਉਦਘਾਟਨ ਕਰਨਾ ਸੀ ਸਕੂਲ ਦੇ ਅੰਦਰ। ਭਗਵੰਤ ਮਾਨ ਤੇ ਉਹਦੇ ਸਾਥੀ ਉੱਥੇ ਗਏ ਨੇ, ਉਹਨਾਂ ਨੇ ਕੋਈ ਸਟੇਜ ਲਾਇਆ, ਉੱਥੇ ਕੋਈ ਸਿਆਸੀ ਕੰਮ ਕੀਤਾ ਥੋੜਾ ਬਹੁਤ, ਉਹਦਾ ਉਦਘਾਟਨ ਕਰਾਉਣ ਤੋਂ ਬਾਅਦ ਵਾਪਸ ਆ ਗਏ। ਹਾਲਾਂਕਿ ਜਿਹੜਾ ਹਲਕਾ ਮਹਿਲ ਕਲਾਂ ਦਾ ਇਹਨਾਂ ਦਾ ਉਮੀਦਵਾਰ ਹੈ ਕੁਲਵੰਤ ਪੰਡੋਰੀ, ਉਹ ਕਹਿੰਦਾ ਜੀ ਕਿ ਅਸੀਂ ਸਮਾਜਿਕ ਕੰਮ ਕਰਨ ਗਏ ਸਾਂ, ਕੋਈ ਸਿਆਸੀ ਕੰਮ ਨਹੀਂ ਕੀਤਾ। ਪਰ ਕਿਉਂਕਿ ਇਹਨਾਂ ਦੇ ਜਿਹੜੇ ਸਿਆਸੀ ਵਿਰੋਧੀ ਆ ਉਹ ਸੱਤਾ ਦੇ ਵਿੱਚ, ਹਾਕਮ ਧਿਰ ਦੇ ਵਿੱਚ ਆ, ਉਹ ਇਹਨਾਂ ਚੀਜ਼ਾਂ ਨੂੰ ਕਦੋਂ ਮੰਨਦੇ। ਉਹਨਾਂ ਨੇ ਨਾਲ ਦੀ ਨਾਲ ਤਾਰਾਂ ਖੜਕਾਈਆਂ ਤੇ ਦੱਸਦੇ ਆ ਕਿ DC ਨੇ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਹੈ ਉਹਦੇ ਤੋਂ ਨਾਲ ਦੀ ਨਾਲ ਰਿਪੋਰਟ ਮੰਗ ਲਈ ਕਿ ਭਾਈ ਦੱਸ ਇਹਨਾਂ ਨੇ ਸਕੂਲ ਦੇ ਵਿੱਚ ਸਟੇਜ ਕਿਉਂ ਲਾਇਆ। ਹੁਣ ਦੇਖੋ, ਜਿੱਥੋਂ ਤੱਕ ਤੇ ਸਟੇਜ ਲਾਉਣ ਦਾ ਇਹ ਮਾਮਲਾ ਹੈ ਤਾਂ ਇਹ ਮੇਰੇ ਖਿਆਲ ਦੇ ਨਾਲ ਗਲਤ ਹੈ। ਚਾਹੇ ਭਗਵੰਤ ਮਾਨ ਹੈ, ਚਾਹੇ ਕੋਈ ਹੋਰ ਹੈ, ਦੂਜਾ ਤੀਜਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਿਉਂਕਿ ਜੇ ਇਹ ਗਏ ਕਿਸੇ ਸਟੂਡੈਂਟ ਤੋਂ, ਇਹਨਾਂ ਨੇ ਉਦਘਾਟਨ ਵੀ ਕਰਾਇਆ ਕਿਸੇ ਬੱਚੀ ਤੋਂ, ਉਹ ਵੈਸੇ ਚੰਗਾ, ਭਗਵੰਤ ਮਾਨ ਨੇ ਚੰਗੀ ਪਿਰਤ ਪਾਈ ਜਿੱਥੇ ਵੀ ਜਾਂਦਾ, ਜਾਂ ਤੇ ਕਿਸੇ ਮਜ਼ਦੂਰ ਤੋਂ ਉਦਘਾਟਨ ਕਰਵਾਉਂਦਾ ਜਾਂ ਕਿਸੇ ਸਟੂਡੈਂਟ ਤੋਂ, ਉਹਦੇ 'ਚ ਇਹ ਸੁਨੇਹਾ ਜਾਂਦਾ ਕਿ ਇਹ ਚੀਜ਼ਾਂ ਤੁਹਾਡੀਆਂ, ਇਹਦੇ ਤੇ ਨਾ ਸਾਡਾ ਹੱਕ ਆ ਨਾ ਕਿਸੇ ਹੋਰ ਦਾ, ਇਹ ਤੁਹਾਡੀਆਂ ਚੀਜ਼ਾਂ ਤੇ ਤੁਸੀਂ ਹੀ ਇਹਨਾਂ ਦੇ ਮਾਲਕ ਹੋ। ਉਹ ਚੰਗੀ ਪਿਰਤ ਆ। ਪਰ ਮੇਰੇ ਖਿਆਲ ਦੇ ਨਾਲ, ਮੈਨੂੰ ਇਹ ਪੱਕਾ ਪਤਾ ਨਹੀਂ ਸਕੂਲ ਉਦੋਂ ਲੱਗਾ ਸੀ ਜਾਂ ਨਹੀਂ ਲੱਗਾ, ਪਰ ਜਿਸ ਤਰ੍ਹਾਂ ਲਿਖਿਆ ਪਿਆ ਮੀਡੀਆ ਰਿਪੋਰਟਾਂ ਦੇ ਵਿੱਚ
ਕਿ ਬੱਚੀ ਨੇ ਉਦਘਾਟਨ ਕੀਤਾ ਤੇ ਇਹਦਾ ਮਤਲਬ ਸ਼ਾਇਦ ਹੋ ਸਕਦਾ ਸਕੂਲ ਲੱਗਿਆ ਹੋਵੇ, ਤਾਂ ਹੀ ਗੱਲ ਇੱਥੋਂ ਤੱਕ ਚਲੇ ਗਈ ਹੈ। ਹੁਣ ਜਿੱਥੋਂ ਤੱਕ ਤੇ ਇਹ ਮਸਲਾ ਹੈ ਕਿ ਇਹੋ ਜਿਹੇ ਕੰਮ ਜਿਹੜੇ ਆ ਉਸ ਲੱਗੇ ਸਕੂਲ ਜਾਂ ਬੰਦ ਸਕੂਲ 'ਚ ਵੀ ਨਹੀਂ ਹੋਣੇ ਚਾਹੀਦੇ, ਧਾਰਮਿਕ ਸਥਾਨ ਹੈ ਉੱਥੇ ਵੀ ਸਿਆਸਤ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਸਿਆਸੀ ਸਮਾਗਮ ਹੈ ਜਿਹੜੇ ਹੋਰ ਬਹੁਤ ਥਾਵਾਂ ਨੇ ਉੱਥੇ ਆਯੋਜਿਤ ਕਰ ਲਏ ਜਾਣੇ ਚਾਹੀਦੇ ਆ। ਪਰ ਦੂਜੀ ਗੱਲ ਇਹ ਆ ਕਿ ਜੇਕਰ ਇਹ ਰੋਕਣ ਰਕਾਉਣ ਤੇ ਆਉਂਦੇ ਆ ਤੇ ਫਿਰ ਭਗਵੰਤ ਮਾਨ ਹੀ ਕਿਉਂ 50 ਥਾਵਾਂ ਤੇ ਅਸੀਂ ਇਹੋ ਜਿਹੇ ਸੰਗਤ ਦਰਸ਼ਨ ਵੇਖੇ ਆ ਜਿਨ੍ਹਾਂ ਦੇ ਵਿੱਚ ਸਕੂਲ ਲੱਗੇ 'ਚ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਕੀਤੇ, ਤੇ ਚਾਹੇ ਹਾੜ ਸੀ ਚਾਹੇ ਸਿਆਲ ਸੀ, ਬੱਚੇ ਉਹਨਾਂ ਚਿਰ ਸਕੂਲਾਂ ਦੇ ਕਮਰਿਆਂ 'ਚ ਤਾੜੇ ਗਏ ਜਿੰਨਾ ਚਿਰ ਉਸ ਬਾਬੇ ਦਾ ਆ ਕੇ ਕਾਫਲਾ ਗਿਆ ਨਹੀਂ ਚਲਾ। ਉਹਨਾਂ ਚਿਰ ਚਾਹੇ ਧੁੱਪ ਚਾਹੇ ਛਾਂ ਉਹ ਬੱਚੇ ਸਕੂਲਾਂ ਦੇ ਵਿੱਚ ਕੈਦ ਕਰਕੇ ਰੱਖੇ ਜਾਂਦੇ ਆ। ਬਹੁਤ ਥਾਵਾਂ ਤੇ ਇਸ ਤਰ੍ਹਾਂ ਹੋਇਆ, ਅਖਬਾਰਾਂ 'ਚ ਖਬਰਾਂ ਛਪੀਆਂ, ਟੈਲੀਵਿਜ਼ਨਾਂ ਦੇ ਵਿੱਚ ਇਹ ਖਬਰਾਂ ਚੱਲੀਆਂ, ਕਿਸੇ ਨੇ ਕਦੇ ਐਕਸ਼ਨ ਨਹੀਂ ਲਿਆ। ਤੁਸੀਂ ਇਹ ਦੋ ਐਨਕਾਂ ਜਿਹੜੀਆਂ ਦੋ ਐਨਕਾਂ ਦੇ ਦੋ ਸ਼ੀਸ਼ੇ ਆ ਨਾ ਜਿਹੜੇ ਕਿ ਇੱਕ ਵਿਰੋਧੀ ਧਿਰ ਲਈ ਇੱਕ ਹਾਕਮ ਧਿਰ ਲਈ, ਇਹ ਜਿਹੜੇ ਅਫਸਰਸ਼ਾਹੀ ਨੇ ਦੋ ਸ਼ੀਸ਼ੇ ਰੱਖੇ ਆ, ਇਹ ਸੰਕੇਤ ਨੇ, ਇਹ ਪ੍ਰਮਾਣ ਨੇ ਇਸ ਗੱਲ ਦਾ ਕਿ ਇੱਥੋਂ ਦੀ ਜਿਹੜੀ ਅਫਸਰਸ਼ਾਹੀ ਹੈ ਨਿਸਲ ਹੋ ਚੁੱਕੀ ਹੈ। ਜਿਨ੍ਹਾਂ ਦੇ ਕੋਲ ਕਰਨ ਕਰਾਉਣ ਨੂੰ ਕੁਛ ਨਹੀਂ, ਜੇ ਦਾਬਾ ਵੱਜਦਾ ਤੇ ਐਕਸ਼ਨ ਹੋ ਜਾਂਦਾ। ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਉਤੋਂ ਜੇ ਕੱਸਿਆ ਤੇ ਅਸੀਂ ਇਹ ਕੰਮ ਕਰਨਾ ਹੀ ਕਰਨਾ, ਜੇ ਉਹਨਾਂ ਨੂੰ ਲੱਗਦਾ ਕਿ ਪਿੱਛੇ ਕੋਈ ਵੀ ਪਾਵਰ ਨਹੀਂ ਖੜੀ, ਫਿਰ ਉਹ ਆਪਣੀ ਮਨਮਾਨੀ ਕਰਦੇ ਆ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਪੈਮਾਨਾ ਜਿਹੜਾ ਉਹ ਦੋਵੇਂ ਪਾਸੇ ਇੱਕੋ ਜਿਹਾ ਰੱਖਣ ਦੀ ਲੋੜ ਆ, ਚਾਹੇ ਭਗਵੰਤ ਮਾਨ ਆ ਚਾਹੇ ਪ੍ਰਕਾਸ਼ ਸਿੰਘ ਬਾਦਲ ਆ। ਫਿਰ ਜੀ ਜੀ ਬਿਲਕੁਲ, ਪੈਮਾਨਾ ਇੱਕੋ ਹੀ ਹੋਣਾ ਚਾਹੀਦਾ। ਅਗਲੀ ਖਬਰ ਆ ਰਹੀ ਹੈ ਵੀ ਪੰਜਾਬੀ ਸਿਆਸਤਦਾਨਾਂ ਨੇ ਚੋਣ ਖਰਚਿਆਂ ਨੇ ਚੋਣ ਕਮਿਸ਼ਨ ਨੂੰ ਵੀ ਪਾਇਆ ਫਿਕਰਾਂ ਦੇ ਵਿੱਚ। ਦੇਖੋ, ਸਿਆਸੀ ਜਿੰਨੇ ਵੀ ਲੋਕ ਚੋਣ ਲੜਦੇ ਆ ਨਾ ਸਾਰਿਆਂ ਦੇ ਖਰਚੇ ਹੈਰਾਨ ਕਰਦੇ ਆ, ਪਰ ਇੱਥੇ ਪੰਜਾਬ ਵਾਲਿਆਂ ਦੇ ਵੀ ਚੋਣ ਖਰਚੇ ਆ ਜਿਹੜੇ ਉਹ ਬਹੁਤ ਜ਼ਿਆਦਾ ਮੇਰੇ ਖਿਆਲ ਦੇ ਨਾਲ ਘੱਟ ਨੇ। ਇਸ ਕਰਕੇ ਦੁਚਿੱਤੀ ਦੇ ਵਿੱਚ ਚੋਣ ਕਮਿਸ਼ਨ ਕੇ ਕੀ ਕੀਤਾ ਜਾਵੇ, ਇਹਨਾਂ ਨੂੰ ਵਧਾਇਆ ਜਾਵੇ, ਸੀਮਤ ਕੀਤਾ ਜਾਵੇ ਜਾਂ ਹੋਰ ਘਟਾਇਆ ਜਾਵੇ, ਕਿਉਂਕਿ ਜਿੰਨਾ ਤੈਅ ਹੈ ਖਰਚਾ ਇੱਕ MLA ਆ ਉਹ 28 ਲੱਖ ਰੁਪਏ ਤੱਕ ਖਰਚ ਕਰ ਸਕਦਾ ਹੈ। ਪਰ ਜਿਹੜੀਆਂ ਇਹ ਮੁੜ ਕੇ ਦਾਖਲ ਕਰਦੇ ਨੇ ਆਪਣੀਆਂ ਸਾਰੀਆਂ ਸੂਚੀਆਂ, ਉਹਨਾਂ ਦੇ ਜੇ ਖਰਚਿਆਂ ਦਾ ਅੰਕਲਨ ਕੀਤਾ ਜਾਵੇ ਤੇ ਉਹ ਕਿਸੇ ਦਾ 3 ਲੱਖ ਤੇ ਰਹਿ ਜਾਂਦਾ ਹੈ, ਕਿਸੇ ਦਾ 6 ਲੱਖ ਤੇ ਰਹਿ ਜਾਂਦਾ ਹੈ। ਕੋਈ ਸਿਮਰਨਜੀਤ ਸਿੰਘ ਬੈਂਸ ਵਰਗਾ ਜਿਹੜਾ ਇਹ ਵਿਖਾਉਂਦਾ ਕਿ ਮੇਰਾ ਚੋਣ ਖਰਚਾ ਜਿਹੜਾ 13,24,001 ਰੁਪਈਆ ਹੋਇਆ। ਨਹੀਂ ਤੇ ਸਾਡੇ ਇੱਥੇ ਪ੍ਰਕਾਸ਼ ਸਿੰਘ ਬਾਦਲ ਹੈ ਜੋ ਲੰਬੀ ਹਲਕੇ ਦੇ ਵਿੱਚ ਚੋਣ ਲੜਦਾ ਤੇ ਜਿਹੜਾ ਖਰਚ ਦਾ ਬਿਊਰਾ ਦਿੰਦਾ ਉਹਦੇ ਵਿੱਚ ਲਿਖਦਾ ਕਿ ਮੈਂ ਤੇ 3 ਲੱਖ 'ਚ ਚੋਣ ਲੜ ਲਈ ਹੈ। ਇਸ ਤਰ੍ਹਾਂ ਹੋਰ ਬਹੁਤ ਸਾਰੇ ਲੀਡਰ ਆ ਜਿਹੜੇ ਕਰਦੇ ਤੇ ਖਰਚ ਬਹੁਤ ਸਾਰਾ ਪਰ ਦਿਖਾਉਂਦੇ ਬਹੁਤ ਘੱਟ ਆ। ਜੇ ਐਵਰੇਜ ਲਾਈਏ ਤੇ 60% ਖਰਚਾ ਵੀ ਨਹੀਂ ਕਰਦੇ। ਜਿਹੜੇ ਸਾਡੇ ਮੁਲਕ ਦੇ ਸਿਆਸਤਦਾਨ ਚੋਣ ਲੜਦੇ ਆ, ਜਿਹੜਾ ਤੈਅ ਖਰਚਾ 28 ਲੱਖ ਰੁਪਇਆ ਜੋ MLA ਖਰਚ ਸਕਦਾ ਉਹਦੇ ਤੋਂ ਕਿਤੇ ਥੱਲੇ ਰਹਿ ਜਾਂਦੇ ਆ। ਥੱਲੇ ਉਹ ਰਹਿ ਨਹੀਂ ਜਾਂਦੇ, ਥੱਲੇ ਸਿਰਫ ਤੇ ਸਿਰਫ ਵਿਖਾਇਆ ਜਾਂਦਾ ਹੈ। ਵਾਸਤਵਿਕਤਾ ਜਿਹੜੀ ਇਹਨਾਂ ਮਾਮਲਿਆਂ ਦੀ ਉਹ ਇਹ ਹੈ ਕਿ ਜਿਹੜੀ ਤੈਅ ਸੀਮਾ ਹੈ ਉਹ ਤੋਂ ਕਿਤੇ ਜ਼ਿਆਦਾ ਖਰਚ ਕੀਤਾ ਜਾਂਦਾ। ਹੁਣ ਤੁਸੀਂ ਆਪ ਸੋਚ ਸਕਦੇ ਹੋ, ਲੰਬੀ ਵਰਗੀ ਚੋਣ ਹੋਵੇ ਜਿੱਥੇ ਕਿਸੇ ਵੀ ਮਾਮਲੇ 'ਚ ਢਿੱਲ ਨਹੀਂ ਕੀਤੀ ਜਾ ਸਕਦੀ, ਉੱਥੇ 3 ਲੱਖ ਰੁਪਏ ਖਰਚੇ 'ਚ ਚੋਣ ਲੜੀ ਜਾ ਸਕਦੀ ਹੈ। ਬਿਲਕੁਲ ਅਸੰਭਵ ਹੈ, ਕਿਸੇ ਵੀ ਹਾਲਤ ਦੇ ਵਿੱਚ 3 ਲੱਖ 'ਚ ਲੰਬੀ ਦੀ ਚੋਣ ਨਹੀਂ ਲੜੀ ਜਾ ਸਕਦੀ। ਹੁਣ ਇਹ ਕੋਈ ਪਤਾ ਨਹੀਂ, ਆ ਜਿਹੜੀ ਲੰਬੀ ਵਾਲੀ ਚੋਣ ਐਤਕੀ ਲੜੀ ਜਾਣੀ ਹੈ ਇਹ ਸ਼ਾਇਦ ਹੋ ਸਕਦਾ 3 ਤੋਂ ਵੀ ਘੱਟ 'ਚ ਲੜੀ ਜਾ ਸਕੇ ਕਿਉਂਕਿ ਐਤਕੀ ਨੋਟਬੰਦੀ ਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਚੋਣ ਕਮਿਸ਼ਨ ਹੁਣ ਇਹਨਾਂ ਚੀਜ਼ਾਂ ਨੂੰ ਗੌਰ ਦੇ ਨਾਲ ਵੇਖਦਾ ਪਿਆ ਕਿ ਇਹ ਤੇ ਬਹੁਤ ਘੱਟ ਖਰਚੇ ਆ ਜਿਹੜੇ ਦਰਸਾਏ ਜਾਂਦੇ ਆ, ਜਦ ਕਿ ਹਕੀਕਤ ਇਹਨਾਂ ਤੋਂ ਉਲਟ ਆ। ਸੋ ਹਕੀਕਤ ਦੇ ਵਿੱਚ ਕੀ ਹੈ ਖਰਚੇ ਦੀ ਕੀ ਦਰ ਹੈ ਇਹਨਾਂ ਦੀ, ਖਰਚੇ ਕਿੱਥੇ ਕਿੱਥੇ ਹੁੰਦੇ ਆ, ਕਿੱਥੇ ਕਿੱਥੇ ਇਹ ਰਾਫੇਰੀਆਂ ਕਰਦੇ ਆ, ਉਹ ਸਾਰੀਆਂ ਹੁਣ ਇਹਨਾਂ ਦੇ ਮੱਥੇ ਦਾ ਦਰਦ ਬਣੀਆਂ ਪਈਆਂ। ਇਹਨਾਂ ਚੀਜ਼ਾਂ ਨੂੰ ਚੋਣ ਕਮਿਸ਼ਨ ਕਿਵੇਂ ਹੈਂਡਲ ਕਰਦਾ, ਕਿਵੇਂ ਇਹਨਾਂ ਤੋਂ ਪਾਰ ਪਾਉਂਦਾ, ਉਹ ਸਮਾਂ ਦੱਸੇਗਾ। ਪਰ ਭਾਰਤ ਦੇ ਵਿੱਚ ਇਹੋ ਜਿਹੇ ਰਾਜਨੇਤਾ ਪਏ ਆ ਜਿਨ੍ਹਾਂ ਨੇ ਇਹਨਾਂ ਨਿਯਮਾਂ ਨੂੰ ਆਪ ਹੀ ਬਣਾਇਆ ਤੇ ਆਪ ਹੀ ਉਹ ਦੇਖ ਕੇ ਰੱਖ ਦਿੱਤਾ। ਸਾਡੀ ਅੱਜ ਦੀ ਸਰਕਾਰ ਬਣੀ ਹੈ, 16ਵੀਂ ਲੋਕ ਸਭਾ ਜਿਹੜੀ ਬਣੀ ਹੈ, ਇਹਦਾ ਇੱਕ ਮੰਤਰੀ ਬਣਿਆ ਸੀ ਗੋਪੀਨਾਥ ਮੁੰਡੇ। ਕੁਛ ਦਿਨਾਂ ਬਾਅਦ ਉਹਦੀ ਮੌਤ ਹੋ ਗਈ ਸੀ। ਬਾਅਦ ਦੇ ਵਿੱਚ ਉਹਦੀ ਕੁੜੀ ਪੰਕਜਾ ਮੁੰਡੇ ਜਿਹੜੀ ਮਹਾਰਾਸ਼ਟਰ ਦੀ ਮੰਤਰੀ ਬਣੀ, ਉਹਦਾ ਵੀ ਅੱਜ ਖੜਾ ਛੁੱਟਿਆ। ਉਹ ਵੀ 206 ਕਰੋੜ ਦੇ ਇੱਕ ਘਪਲੇ 'ਚ ਧਾਂਦਲੀ ਦੇ ਦੋਸ਼ਾਂ ਦੇ ਵਿੱਚ ਘਿਰੀ ਹੋਈ ਸੀ। ਅੱਜ ਉਹਨੂੰ ਕਲੀਨ ਚਿੱਟ ਮਿਲੀ ਹੈ। ਗੋਪੀਨਾਥ ਮੁੰਡੇ ਨੇ ਜਦੋਂ ਐਤਕੀ ਚੋਣ ਜਿੱਤੀ ਤੇ ਚੋਣ ਜਿੱਤਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ
ਪ੍ਰੈਸ ਕਾਨਫਰੰਸ ਦੇ ਵਿੱਚ ਆਪ ਹੀ ਮੁੰਡੇ ਸਾਹਿਬ ਨੇ ਕਿਹਾ ਸੀ ਕਿ ਯਾਰ ਚੋਣਾਂ ਬਹੁਤ ਮਹਿੰਗੀਆਂ ਹੋ ਗਈਆਂ, ਮੇਰਾ ਤਾਂ 7 ਕਰੋੜ ਰੁਪਇਆ ਖਰਚਾ ਹੈ, ਮੇਰਾ ਤੇ 7 ਕਰੋੜ ਰੁਪਇਆ ਖਰਚਿਆ ਗਿਆ ਹੈ। ਦੇਖੋ ਆਪ ਹੀ ਇੱਕ ਨੇਤਾ ਹੈ ਜਿਹੜਾ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਚੀਜ਼ ਮੰਨਦਾ ਹੈ ਕਿ 7 ਕਰੋੜ ਰੁਪਇਆ ਮੇਰਾ ਲੱਗਿਆ, ਤੇ ਤੈਅ ਸੀਮਾ ਕਿੰਨੀ ਸੀ ਖਰਚੇ ਦੀ? 70 ਲੱਖ ਰੁਪਇਆ। 70 ਲੱਖ ਤੋਂ 7 ਕਰੋੜ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿੰਨੇ ਗੁਣਾ ਉਹਦਾ ਖਰਚਾ ਜਿਹੜਾ ਵਾਧੂ ਹੈ। ਇਸ ਤਰ੍ਹਾਂ ਬਹੁਤ ਸਾਰੇ ਨੇਤਾ ਜਿਹੜੇ ਆਪ ਮੰਨਦੇ ਆ ਕਿ ਸਾਡਾ ਖਰਚਾ ਜਿਹੜਾ ਬਹੁਤ ਜ਼ਿਆਦਾ ਹੁੰਦਾ, ਪਰ ਦਿਖਾਉਂਦੇ ਅਸੀਂ ਕੁਛ ਹੋਰ ਆ। ਇਹ ਚੋਣ ਕਮਿਸ਼ਨ ਇਸ ਪਾੜੇ ਨੂੰ, ਇਸ ਖੱਪੇ ਨੂੰ, ਇਸ ਹੇਰਾ ਫੇਰੀ ਵਾਲੇ ਮਾਮਲੇ ਨੂੰ ਕਿਸ ਤਰ੍ਹਾਂ ਨਜਿੱਠਦਾ ਪੰਜਾਬ ਦੇ ਵਿੱਚ, ਉਹ ਦੇਖਣਾ ਦਿਲਚਸਪ ਰਹੇਗਾ। ਜੀ। ਤੇ ਅਗਲੀ ਖਬਰ ਮਿੰਟੂ ਜੀ ਆ ਰਹੀ ਹੈ ਬਠਿੰਡੇ ਤੋਂ। ਬਠਿੰਡੇ ਦੇ ਵਿੱਚ ਅਧਿਆਪਕ ਨੇ ਖੁਦ ਨੂੰ ਲਾਈ ਅੱਗ। ਦੇਖੋ ਬਹੁਤ ਹੀ ਇਹ ਹਿਰਦੇ ਨੂੰ ਵਲੂੰਧਰਨ ਵਾਲੀ ਘਟਨਾ ਹੈ ਕਿ ਇੱਕ ਅਧਿਆਪਕ ਜਿਸਨੇ ਸਮਾਜ ਦੀ ਸਿਰਜਣਾ ਕਰਨੀ ਹੁੰਦੀ ਹੈ, ਜਿਸਨੇ ਭਵਿੱਖ ਘੜਨੇ ਹੁੰਦੇ, ਬੁੱਤਾਂ ਨੂੰ ਤਰਾਸ਼ਣਾ ਹੁੰਦਾ, ਉਹ ਅਧਿਆਪਕ ਇਸ ਰਾਹ ਪੈ ਜਾਣ ਤੇ ਸਾਡੀ ਸਰਕਾਰ ਕੁਝ ਸੋਚੇ ਹੀ ਨਾ। ਕਿਉਂਕਿ ਜੇ ਸੋਚਦੇ ਹੁੰਦੇ ਤੇ ਦੇਖੋ ਕੱਲ ਇਹ ਖਬਰ ਆਈ ਸੀ ਕਿ ਬਠਿੰਡੇ ਦੇ ਵਿੱਚ ਇਸੇ ਅਧਿਆਪਕ ਦੇ 4 ਸਾਥੀ ਹੈ ਜਿਹੜੇ ਉਹ ਜ਼ਹਿਰ ਖਾ ਗਏ ਸਨ, ਤੇ ਉਹਦੇ ਉਲਟੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਸਰਕਾਰ ਦਾ ਨੁਮਾਇੰਦਾ ਉਹਨਾਂ ਦੇ ਕੋਲ ਨਹੀਂ ਗਿਆ ਜਿਹੜਾ ਜਾ ਕੇ ਉਹਨਾਂ ਨੂੰ ਢਾਰਸ ਬਣਾਉਂਦਾ, ਹੌਸਲਾ ਦਿੰਦਾ, ਕੋਈ ਯਕੀਨ ਦਿਵਾਉਂਦਾ ਕਿ ਭਾਈ ਅਸੀਂ ਤੁਹਾਡੀ ਗੱਲ ਜ਼ਰੂਰ ਸੁਣਾਂਗੇ, ਜਿੰਨੀ ਵੀ ਸਾਥੋਂ ਹੋਈ ਅਸੀਂ ਤੁਹਾਡੀ ਮਦਦ ਕਰਾਂਗੇ। ਸੋ ਕਹਿਣ ਦੇ ਵਿੱਚ ਜਾਂ ਹੌਸਲਾ ਦੇਣ ਦੇ ਵਿੱਚ ਤੇ ਕੋਈ ਨੁਕਸਾਨ ਨਹੀਂ। ਉਹਨਾਂ ਨੂੰ ਰਾਜੀ ਕੀਤਾ ਜਾਂਦਾ, ਰਜਾਮੰਦ ਕੀਤਾ ਜਾਂਦਾ ਕਿ ਭਾਈ ਤੁਸੀਂ ਆਪਣਾ ਸੰਘਰਸ਼ ਖਤਮ ਕਰੋ, ਇੰਨਾ ਕੁ ਸਾਨੂੰ ਸਮਾਂ ਦਿਓ, ਅਸੀਂ ਤੁਹਾਡੇ ਬਾਰੇ ਸੋਚਦੇ ਹਾਂ, ਵਿਚਾਰਦੇ ਹਾਂ। ਜਿੱਥੋਂ ਤੱਕ ਹੋਇਆ ਅੱਗੇ ਇਹ ਕਹਿੰਦੇ ਕਿ ਅਸੀਂ 30,000 ਕੱਚਾ ਕੰਮ ਪੱਕਾ ਕਰ ਦਿੱਤਾ, ਤੇ ਜੇ ਇਹਨਾਂ ਨੂੰ ਵੀ ਪੱਕਿਆ ਕੀਤਾ ਜਾ ਸਕਦਾ ਸੀ ਤੇ ਇਹਨਾਂ ਨੂੰ ਭਰੋਸਾ ਦੇਣ 'ਚ ਕੀ ਹਰਜ ਸੀ, ਪਰ ਉੱਥੇ ਕੋਈ ਨਹੀਂ ਗਿਆ। ਹਾਰ ਕੇ ਅੱਜ ਇੱਕ ਟੀਚਰ ਨੇ ਜਿਹੜਾ ਮਾਨਸੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਉਹ ਨੌਜਵਾਨ ਟੀਚਰ, ਉਹਨੇ ਖੁਦ ਨੂੰ ਅੱਗ ਲਾ ਲਈ। ਦੱਸਦੇ ਤਾਂ ਇਹ ਹੈ ਕਿ 40 ਤੋਂ 50% ਸੜ ਗਿਆ। ਗੰਭੀਰ ਹਾਲਤ ਦੇ ਵਿੱਚ ਉਹਨੂੰ ਬਠਿੰਡੇ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਬਰਨ ਯੂਨਿਟ ਦੇ ਵਿੱਚ ਸਥਿਤੀ ਉਹਦੀ ਜਿਹੜੀ ਸਰੀਰਕ ਹੈ ਉਹ ਕਾਫੀ ਨਾਜ਼ੁਕ ਹੈ। ਤੋ ਇਹ ਸਮਝ ਤੋਂ ਪਰੇ ਦੀ ਗੱਲ ਹੈ ਕਿ ਸਰਕਾਰ ਇੰਨੀ ਸੰਵੇਦਨਹੀਨ ਹੋ ਚੁੱਕੀ ਹੈ ਕਿ ਵਿੱਤ ਮੰਤਰੀ ਦੇ ਮਹਿਲ ਦੇ ਅੱਗੇ ਕਿਸਾਨ ਆਤਮ ਹੱਤਿਆ ਕਰ ਜਾਂਦਾ ਹੈ ਔਰ ਉਹਨੂੰ ਕਿਸਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਕਿ ਜੀ ਇਹਦਾ ਤੇ ਸ਼ੈਲਰ ਸੀਗਾ, ਜਦ ਕਿ ਉਹਦੇ ਘਰ ਵਾਲੇ ਕਹਿੰਦੇ ਕਿ ਸ਼ੈਲਰ ਨੇ ਤਾਂ ਸਾਨੂੰ ਕਰਜ਼ਾਈ ਕੀਤਾ, ਸ਼ੈਲਰ ਨੇ ਤਾਂ ਸਾਨੂੰ ਉਜਾੜਿਆ। 9 ਵਿਗੇ ਜ਼ਮੀਨ ਸੀ ਉਹ ਵੇਚ ਕੇ ਵਿੱਚੋਂ 6 ਵਿਗਿਆਂ ਦੇ ਵਿੱਚ ਸ਼ੈਲਰ ਲਾ ਲਿਆ, ਜਿਹੜੀ 3 ਸੀਗੀ ਉਹ ਸ਼ੈਲਰ ਚਲਾਉਣ ਦੇ ਵਿੱਚ ਚਲੇਗੀ। ਸੋ ਇਹੋ ਜਿਹੇ ਮਾਮਲੇ ਜਿਹੜੇ ਦਰਸਾਉਂਦੇ ਆ ਕਿ ਸਰਕਾਰ ਇਹਨਾਂ ਮਾਮਲਿਆਂ ਦੇ ਪ੍ਰਤੀ ਬਿਲਕੁਲ ਗੰਭੀਰ ਨਹੀਂ ਹੈ। ਉਹਦੇ ਲਈ ਇਹ ਮੌਤਾਂ ਜਿਹੜੀਆਂ ਜਾਂ ਇਹ ਮੌਤਾਂ ਦੀਆਂ ਜਾਂ ਖੁਦਕੁਸ਼ੀਆਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ। ਉਹਨਾਂ ਦਾ ਕੰਮ ਹੈ ਕਿ ਟਾਈਮ ਟਪਾਉਣਾ ਕਿਸੇ ਤਰੀਕੇ ਨਾਲ, 5 ਸਾਲ ਟੱਪ ਗਏ, 5 ਸਾਲ ਮੁੜ ਕੇ ਹਾਸਿਲ ਕਰਨੇ, ਇਹੋ ਹੀ ਏਜੰਡਾ ਰਹਿ ਗਿਆ। ਜਾਂ ਫਿਰ ਉਹ ਤੁਹਾਨੂੰ ਪਤਾ ਅਖਬਾਰਾਂ 'ਚ ਇਸ਼ਤਿਹਾਰ ਛਪ ਜਾਂਦੇ ਆ, ਅੱਜ ਇੱਥੇ ਕੀਤਾ, ਕੱਲ ਇੱਥੇ ਕੀਤਾ, ਤਾਂ ਹੀ ਫਿਰ ਕਹਿਣਾ ਪੈ ਜਾਂਦਾ ਕਿ ਸਾਡੇ ਸਿਰਾਂ ਤੇ ਟਿੱਕੀਆਂ ਕੁਰਸੀਆਂ ਦੇ ਪਾਵੇ ਮਿਣਦੇ ਰਹੇ, ਉਹ ਵਿਕਾਸ ਗਿਣਾਉਂਦੇ ਰਹੇ, ਅਸੀਂ ਲਾਸ਼ਾਂ ਗਿਣਦੇ ਰਹੇ। ਅੱਜ ਵੀ ਜਦੋਂ ਇਸ ਟੀਚਰ ਨੇ ਅੱਗ ਲਾਈ, ਉਹਦੇ ਉੱਤੇ ਜਿਹੜੀ ਤਸਵੀਰ ਸੀ, ਵੱਡਾ ਸਾਰਾ ਹੋਰਡਿੰਗ ਸੀ, ਉਹਦੇ ਵਿੱਚ ਇੱਕ ਜਹਾਜ਼ ਉੱਡ ਰਿਹਾ ਸੀ, ਕੋਨੇ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਸੀ ਤੇ ਉੱਤੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਸੀ ਵਿਕਾਸ ਕੀਤਾ ਹੈ, ਵਿਕਾਸ ਕਰਾਂਗੇ। ਜੀ ਤੇ ਮਿੰਟੂ ਜੀ ਅਗਲੀ ਖਬਰ ਜਿਹੜੀ ਆ ਰਹੀ ਹੈ ਵੀ ਚੋਣ ਕਮਿਸ਼ਨ ਹੁਣ ਚਾਲਬਾਜ਼ ਪਾਰਟੀਆਂ ਦੇ ਉੱਤੇ ਹੋਇਆ ਸਖਤ, 200 ਤੋਂ ਵੱਧ ਸਿਆਸੀ ਪਾਰਟੀਆਂ ਦੀ ਬਣਾਈ ਲਿਸਟ। ਇਹ 200 ਪਾਰਟੀਆਂ ਦੀ ਲਿਸਟ ਹਾਲੇ ਬਣੀ ਹੈ, ਪਰ ਦੱਸਦੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ, ਬਹੁਤ ਵਧੇਰੇ ਆ। ਅਸਲ ਦੇ ਵਿੱਚ ਪਹਿਲਾਂ ਅੰਕੜਾ ਆਇਆ ਸੀਗਾ ਕਿ 900 ਰਾਜਸੀ ਪਾਰਟੀ ਹੈ, ਜਿਹਦੇ ਚੋਂ 400 ਰਾਜਸੀ ਪਾਰਟੀ ਹੈ ਜਿਹੜੀ ਚੋਣ ਲੜਦੀ ਨਹੀਂ। ਹੁਣ ਅੰਕੜਾ ਇਹ ਦੱਸਦੇ ਆ ਕਿ ਪਾਰਟੀਆਂ ਕੁੱਲ ਮਿਲਾ ਕੇ 1900 ਆ, ਜਿਹਦੇ 'ਚ 7 ਜਿਹੜੀਆਂ ਕੌਮੀ ਪੱਧਰ ਦੀਆਂ ਰਾਜਸੀ ਪਾਰਟੀਆਂ, 58 ਜਿਹੜੀਆਂ ਖੇਤਰੀ ਪਾਰਟੀਆਂ, ਬਾਕੀ ਬਹੁਤ ਸਾਰੀਆਂ ਇਹੋ ਜਿਹੀਆਂ ਪਾਰਟੀਆਂ ਜਿਨ੍ਹਾਂ ਦਾ ਪਤਾ ਹੀ ਨਹੀਂ। ਜਿਵੇਂ ਹੀ ਇਹ ਮਸਲਾ ਚੋਣ ਕਮਿਸ਼ਨ ਨੇ ਚੁੱਕਿਆ ਕਿ ਬਹੁਤ ਸਾਰੀਆਂ ਰਾਜਸੀ ਪਾਰਟੀਆਂ ਜਿਹੜੀਆਂ ਇਲੈਕਸ਼ਨ ਲੜਦੀਆਂ ਹੀ ਨਹੀਂ ਪਰ ਚੰਦੇ ਦਾ ਲੈਣ ਦੇਣ ਜਿਹੜਾ ਬਰਾਬਰ ਕਰੀ ਜਾਂਦੀਆਂ, ਤਾਂ ਇਹ ਮੁੱਦਾ ਮੀਡੀਆ ਦੇ ਵਿੱਚ ਆਇਆ। ਕੁਛ ਮੀਡੀਆ ਹਾਊਸਿਸ ਨੇ ਆਪਣੇ ਰਿਪੋਰਟਰਾਂ ਨੂੰ ਘੱਲਿਆ ਕਿ ਕਿੱਥੇ ਕਿੱਥੇ ਜਿਹੜੇ ਇਹ ਚੱਲਦੇ ਆ ਦਫ਼ਤਰ ਇਹਨਾਂ ਰਾਜਸੀ ਪਾਰਟੀਆਂ ਦੇ, ਜਿੱਥੇ ਜਿੱਥੇ ਵੀ ਚੱਲਦੇ ਆ ਜਾ ਕੇ ਵੇਖੋ ਉਹਨਾਂ ਰਾਜਸੀ ਪਾਰਟੀਆਂ ਦੇ ਦਫ਼ਤਰਾਂ 'ਚ ਚੱਲ ਕੀ ਰਿਹਾ।
ਜਿਹੜੇ ਪਤੇ ਰਜਿਸਟਰਡ ਹੋਏ ਸਨ ਕਿ ਆ ਫਲਾਣੇ ਥਾਂ ਤੇ ਫਲਾਣੇ ਦਫ਼ਤਰ ਦੇ ਵਿੱਚ ਸਾਡਾ ਪਾਰਟੀ ਦਾ ਜਿਹੜਾ ਕੰਮਕਾਰ ਚੱਲਦਾ ਹੈ, ਜਦੋਂ ਉੱਥੇ ਗਏ ਕਿਸੇ ਦੇ ਵਿੱਚ ਉੱਥੇ ਬੂਟਾਂ ਵਾਲੀ ਦੁਕਾਨ ਸੀ, ਕਿਸੇ ਤੇ ਉੱਥੇ ਭੁਜੀਆ ਵੇਚਿਆ ਜਾ ਰਿਹਾ ਸੀ, ਕਿਸੇ ਦੇ ਵਿੱਚ ਕਾਸੇ ਦੀ ਦੁਕਾਨ, ਉੱਥੇ ਕੋਈ ਰਾਜਸੀ ਪਾਰਟੀ ਦੇ ਦਫ਼ਤਰ ਦਾ ਨਾਮੋ ਨਿਸ਼ਾਨ ਨਹੀਂ ਮਿਲਿਆ। ਬਹੁਤ ਸਾਰੀਆਂ ਰਾਜਸੀ ਪਾਰਟੀਆਂ ਨੇ ਜਿਹੜੇ ਪਤੇ ਲਿਖਾਏ ਆ ਉਹ ਪਤੇ ਵੀ ਗਲਤ ਨਿਕਲੇ ਆ। ਸੋ ਇਹੋ ਜਿਹਾ ਜਾਲਸਾਜੀ ਦਾ ਧੰਦਾ ਚੱਲਦਾ ਪਿਆ, ਜਿੱਥੋਂ ਪਤਾ ਲੱਗ ਰਿਹਾ ਸੀਗਾ ਕਿ ਇਹ ਜਿਹੜੀਆਂ ਰਾਜਸੀ ਪਾਰਟੀਆਂ, ਬਹੁਤੀਆਂ ਰਾਜਸੀ ਪਾਰਟੀਆਂ, ਉਹਨਾਂ ਨੇ ਰਜਿਸਟ੍ਰੇਸ਼ਨ ਲੈ ਲਈ, ਰਜਿਸਟਰਡ ਕਰਾ ਲਿਆ ਖੁਦ ਨੂੰ, ਬਾਅਦ ਦੇ ਵਿੱਚ ਕੰਮ ਕਰਦੇ ਰਹੇ, ਚੋਣ ਕੋਈ ਲੜੀ ਨਹੀਂ। ਹੁਣ ਚੋਣ ਕਮਿਸ਼ਨ ਨੇ ਆਖਿਆ ਕਿ 2005 ਤੋਂ ਬਾਅਦ ਜਿਹੜੀਆਂ ਪਾਰਟੀਆਂ ਕਿਸੇ ਚੋਣ ਦੇ ਵਿੱਚ ਹਿੱਸਾ ਨਹੀਂ ਲੈ ਰਹੀਆਂ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਕਰਕੇ ਉਹਨਾਂ ਨੂੰ ਟੈਕਸ ਦੇ ਘੇਰੇ 'ਚ ਲਿਆਂਦਾ ਜਾਵੇ, ਉਹਨਾਂ ਨੂੰ ਪਛਾਣ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ, ਉਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਚੰਦਾ ਤੁਹਾਡੇ ਕੋਲ ਆਇਆ ਕਿੱਥੇ ਆ, ਗਿਆ ਕਿੱਥੇ ਆ। ਇਸ ਤੋਂ ਇਲਾਵਾ ਹੁਣ ਇਹ ਵੀ ਚਰਚਾ ਚੱਲਦੀ ਪਈ ਹੈ ਕਿ ਜਿਹੜੀਆਂ ਇਹ ਪਾਰਟੀਆਂ 2000 ਜਾਂ 20,000 ਤੱਕ ਚੰਦਾ ਲੈਂਦੀਆਂ, 2000 ਤੋਂ ਲੈ ਕੇ 20,000 ਤੱਕ ਚੰਦਾ ਲੈਂਦੀਆਂ, ਜੋ ਗੁਪਤ ਹੀ ਰਹਿ ਜਾਂਦਾ ਹੈ, ਉਹਨਾਂ ਨੂੰ ਬੰਦ ਕੀਤਾ ਜਾਵੇ, ਉਹਨਾਂ ਦੇ ਉਸ ਲੈਣ ਦੇਣ ਨੂੰ ਬੰਦ ਕੀਤਾ ਜਾਵੇ। ਚਾਹੇ ਕੋਈ ਵੀ ਪਾਰਟੀ ਹੈ 2000 ਤੋਂ ਲੈ ਕੇ 5, 7, 10 ਹਜ਼ਾਰ, 12,000 ਜਿੰਨਾ ਵੀ ਉਹ ਚੰਦਾ ਲੈਂਦੀ ਹੈ ਉਹਨੂੰ ਜਨਤਕ ਕਰੇ ਤੇ ਨਾਲ ਉਹ ਸੋਮਾ ਦੱਸੇ ਕਿ ਕਿਹੜੇ ਸੋਰਸ ਤੋਂ ਆਇਆ ਉਹ ਚੰਦਾ, ਬੰਦੇ ਦਾ ਨਾਂ ਤੇ ਕਿਹੜੇ ਸਮੇਂ ਤੋਂ ਆਇਆ। ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਪ੍ਰਕਿਰਿਆ ਅਧੀਨ ਹੈ, ਪਤਾ ਨਹੀਂ ਮੰਨਣਗੇ ਕਿ ਨਹੀਂ ਮੰਨਣਗੇ, ਪਰ ਲੋਕ ਹੈਰਾਨ ਆ ਕਿ ਹੋਈ ਕੀ ਜਾਂਦਾ। ਅੱਜ ਇੱਕ ਹੋਰ ਜਿਹੜੀ ਕਿ ਬਹੁਤ ਨੇੜਿਓਂ ਨਿਗਾਹ ਰੱਖਦੀ ਹੈ ਏਜੰਸੀ ਸੰਸਥਾ, ਉਹਨੇ ਇੱਕ ਫਿਗਰ ਜਾਰੀ ਕੀਤਾ। ਉਹ ਕਹਿੰਦੇ ਕਿ ਜਿਹੜਾ 80% ਚੰਦਾ ਹੈ ਇਹਨਾਂ ਦਾ, ਸਿਆਸੀ ਪਾਰਟੀਆਂ ਦਾ, ਉਹ ਆਉਂਦਾ ਹੀ ਗੁਪਤ ਚੰਦੇ ਦੇ ਰੂਪ ਦੇ ਵਿੱਚ ਹੈ, ਕਿਉਂਕਿ 20,000 ਤੋਂ ਥੱਲੇ ਵਾਲਾ ਚੰਦਾ ਜਿਹੜਾ ਉਹ ਜਨਤਕ ਨਹੀਂ ਕਰਦੇ। ਉਹ ਕਹਿੰਦੇ ਕਿ 80% ਪਾਰਟੀਆਂ ਦਾ ਚੰਦਾ ਜਿਹੜਾ ਉਹ ਆਉਂਦਾ ਹੀ ਇਸ ਤਰੀਕੇ ਦੇ ਨਾਲ। ਹੁਣ ਜਿਹੜੇ 20,000 ਤੋਂ ਥੱਲੇ ਆਉਂਦੇ ਆ ਉਹ ਤੁਹਾਨੂੰ ਪਤਾ ਹੀ ਕਿਸ ਤਰ੍ਹਾਂ ਬਣਾ ਲੈਂਦੇ ਆ। ਮੰਨ ਲਓ ਜੇ ਕਿਸੇ ਨੇ ਲੱਖ ਦਿੱਤਾ, 2 ਨੰਬਰ ਦਾ ਪੈਸਾ, 1 ਨੰਬਰ ਦਾ, ਚਾਹੇ 3 ਨੰਬਰ ਦਾ, ਉਹਨੂੰ ਲੱਖ ਨੂੰ 5 ਹਿੱਸਿਆਂ 'ਚ ਕਰਕੇ 20,000 5 ਹਿੱਸਿਆਂ ਦੇ ਵਿੱਚ ਕਰਕੇ ਉਹਨੂੰ ਐਡ ਕਰਤਾ ਕਿ ਜੀ ਆਹ 5 ਬੰਦਿਆਂ ਨੇ ਸਾਨੂੰ 20,000 ਦਿੱਤਾ। ਉੱਥੇ ਕਿਸੇ ਨੇ ਪੁੱਛਣਾ ਹੀ ਨਹੀਂ ਕਿ ਇਹ 5 ਬੰਦੇ ਦੇ ਕੇ ਗਏ ਜਾਂ 1 ਬੰਦਾ ਦੇ ਕੇ ਗਿਆ, ਕਿਉਂਕਿ 20,000 ਤੋਂ ਥੱਲੇ ਜਿਹੜੀ ਵੀ ਰਕਮ ਇਹਨਾਂ ਨੇ ਲਿਖ ਦਿੱਤੀ ਉਹਨੂੰ ਕਿਸੇ ਨੇ ਪੁੱਛਣਾ ਹੀ ਨਹੀਂ। ਸੋ ਇਹਦੇ ਤੇ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਉੱਠ ਰਿਹਾ। ਦੂਜਾ ਇਹ ਕਿ ਜਿਹੜੀਆਂ ਪਾਰਟੀਆਂ ਚੋਣਾਂ ਨਹੀਂ ਲੜਦੀਆਂ ਇਹਨਾਂ ਨੂੰ ਟੈਕਸ ਦੇ ਦਾਇਰੇ 'ਚ ਵੀ ਲਿਆਂਦਾ ਜਾਵੇ, ਜਾਂ ਜਿਹੜੀਆਂ ਪਾਰਟੀਆਂ ਜਿੱਤਦੀਆਂ ਹੀ ਨਹੀਂ, ਨਾ ਵਿਧਾਨ ਸਭਾ ਦੀ ਕੋਈ ਸੀਟ ਜਿੱਤਦੀਆਂ, ਨਾ ਲੋਕ ਸਭਾ ਦੀ ਸੀਟ ਕੋਈ ਜਿੱਤਦੀਆਂ, ਇਹਨਾਂ ਨੂੰ ਵੀ ਇਹ ਛੂਟ ਜਿਹੜੀ ਬੰਦ ਕੀਤੀ ਜਾਵੇ। ਬਹੁਤ ਸਾਰਾ ਕਹਿ ਸਕਦੇ ਹਾਂ ਕਾਲਾ ਮਾਲਾ ਇਹਨਾਂ ਰਾਜਸੀ ਪਾਰਟੀਆਂ ਦੇ ਰਜਿਸਟ੍ਰੇਸ਼ਨਾਂ ਦੇ ਵਿੱਚੋਂ ਨਿਕਲ ਕੇ ਆ ਰਿਹਾ। ਬਹੁਤ ਸਾਰੀਆਂ ਪਾਰਟੀਆਂ ਦੇ ਜਿਹੜੇ ਆਗੂ ਖੁਦ ਨੂੰ ਕਾਗਜ਼ਾਂ ਦੇ ਵਿੱਚ ਪ੍ਰਧਾਨ ਲਿਖਾਈ ਬੈਠੇ ਆ, ਅਸਲ ਦੇ ਵਿੱਚ ਦੱਸਦੇ ਆ ਕਿ ਉਹ ਦੇਸ਼ ਦੇ ਵਿੱਚ ਹੈ ਹੀ ਨਹੀਂ, ਬਹੁਤ ਉਹਨਾਂ ਦੇ ਵਿੱਚੋਂ ਵਿਦੇਸ਼ਾਂ 'ਚ ਨੂੰ ਗਏ ਹੋਏ ਆ। ਤਾਂ ਬਹੁਤ ਕੁਛ ਇਸ ਮਸਲੇ ਦੇ ਵਿੱਚੋਂ ਗੜਬੜ ਵਾਲਾ ਨਿਕਲਦਾ ਪਿਆ। ਪਰ ਵੇਖਣਾ ਹੁਣ ਦਿਲਚਸਪ ਰਹੇਗਾ ਕਿ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਕਾਲੇ ਧਨ ਤੋਂ ਦੇਸ਼ ਨੂੰ ਮੁਕਤ ਕਰਨਾ, ਦੇਸ਼ ਨੂੰ ਮੁਕਤੀ ਦਿਵਾਉਣੀ ਹੈ, ਕਿ ਉਹ ਲੋਕ ਇਹਨਾਂ ਰਾਜਸੀ ਪਾਰਟੀਆਂ ਦੇ ਵਿੱਚ ਪਏ ਗੰਦ ਨੂੰ ਵੀ ਹੁੰਜਣਗੇ। ਪਰ ਕੀ ਹੁੰਜਣਗੇ? ਉਹਨਾਂ ਦੇ ਤੇ ਆਪਣੀਆਂ ਪਾਰਟੀਆਂ ਤੇ ਬਹੁਤ ਸਾਰੇ ਇਹੋ ਜਿਹੇ ਸਵਾਲ ਉੱਠਦੇ ਆ, ਜਿਵੇਂ ਕਿ ਹੁਣ ਸਭ ਤੋਂ ਵੱਡਾ ਜਿਹੜਾ ਗੁਪਤ ਚੰਦੇ ਦਾ ਫਿਗਰ ਹੈ ਉਹ ਭਾਰਤੀ ਜਨਤਾ ਪਾਰਟੀ ਦਾ, ਕਿ ਇਸ ਸਾਲ ਦੇ ਵਿੱਚ 2015-16 ਦੇ ਵਿੱਚ ਜਿਹੜਾ ਚੰਦਾ ਆਇਆ ਰਾਜਸੀ ਪਾਰਟੀਆਂ ਨੂੰ, ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਹੈ। ਤੇ ਗੁਪਤ ਚੰਦੇ ਦੇ ਰੂਪ ਦੇ ਵਿੱਚ ਵੀ ਜੇ ਵੇਖੀਏ ਤੇ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਨੰਬਰ ਆਉਂਦਾ। ਹੁਣ ਭਾਰਤੀ ਜਨਤਾ ਪਾਰਟੀ ਆਪ ਹੀ ਇਹੋ ਜਿਹੇ ਕੰਮਾਂ ਦੇ ਵਿੱਚ ਹੈ ਤੇ ਉਹਦੇ ਤੋਂ ਅਸੀਂ ਉਮੀਦ ਰੱਖੀਏ ਇਹ ਸਭ ਕੁਝ ਇੰਨੀ ਜਲਦੀ ਠੀਕ ਹੋ ਜਾਏਗਾ, ਮੇਰੇ ਖਿਆਲ ਦੇ ਨਾਲ ਖੁਦ ਨੂੰ ਭਰਮ ਚ ਪਾਉਣ ਦੇ ਸਮਾਨ ਆ। ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦੇ ਦਿਨ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਅਤੇ ਸਾਰੀਆਂ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਇਆ। ਇੱਕ ਵਾਰੀ ਫਿਰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਤਦ ਤੱਕ ਲਈ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸ਼ੁਕਰੀਆ, ਧੰਨਵਾਦ ਜੀ। ਸਰੋਤੇ ਇਹ ਸਨ ਮਿੰਟੂ ਗੁਰਸਰੀਆ ਜੀ, ਜੋ ਸਾਡੇ ਨਾਲ ਸਵੇਰ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਜੁੜਦੇ ਨੇ ਅਤੇ ਪੰਜਾਬ ਭਰ ਤੋਂ ਆਈਆਂ ਖਬਰਾਂ ਦੇ ਨਾਲ ਸਾਨੂੰ ਜਾਣੂ ਕਰਵਾਉਂਦੇ ਨੇ। ਹੁਣ ਮੈਨੂੰ ਵੀ ਦਿਓ ਇਜਾਜ਼ਤ। ਮੇਰੇ ਵੱਲੋਂ ਇੱਕ ਵਾਰੀ ਤੁਹਾਨੂੰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।